वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। साध संगत जी, ये बड़ा जरूरी सुनिया। हर सोशल मीडिया ग्रुप दे विच, हर WhatsApp ग्रुप दे विच, फेसबुक दे उत्ते इस मैसेज नूं जरूर शेयर करियो। बेनती है 7 जून तो लैके 16 जुलाई तक लगातार 40 दिन दासां वालों रोजाना अमृत वेले 3 ਤੋਂ 5:30 वजे तक दाता बंदी छोड़ पब्लिक स्कूल बाबा दीप सिंह चैरिटेबल ट्रस्ट राम तीरथ रोड विखे ये 40 दिनां दा अमृत वेले दा समागम रखा गया। गर्मियां दियां छुट्टियां बच्चियां नूं पै रहीआं ने। गर्मियां दियां छुट्टियां इंज मनाइए, गुरु चरणां दे विच आके अमृत वेले हाजरियां भर के गुरु दियां खुशियां प्राप्त करिए। गर्मियां दियां छुट्टियां इंज मनाइए, अमृत वेले दे लेखे लाइए। ये मेरी बेनती है प्यारेओ, 40 दिन अमृत वेले आके हाजरियां भर लो। गुरु साहब कोलों जिहड़ी मर्जी दात तुसी लुट के लै जाओ। ये मेरी गारंटी है, गारंटी लिख के देण नूं तैयार हाँ। तुसी ये 40 दिन आके अमृत वेले हाजरी भरो, पिता जी तुहाडीआं झोलियां ते भरनगे, तुहानूं लखां लखां दीआं झोलियां भरन वाला बना देणगे। ये बाबा नंद सिंह साहब दा भी बचन है, जे दिन दे समय तूं बादशाह बनना चाहुंदा ते अमृत वेले अपने मालक दे अगे भिखारी बन जा। और तुहानूं पता ही है, धन गुरु गोबिंद सिंह साहब सच्चे पातशाह जी ने जंग दे मैदान दे विच अपने सिंह शहीद करवाने मंजूर कर लए सी, पर अमृत वेले दा नेम नहीं सी छड्डिया। आओ भागां वालिओ, ये हर शहर विच, हर पिंड दे विच ढंडोरा दे दिओ, हर घर दे विच ढंडोरा दे दिओ कि 40 दिन ये अमृत वेला संभालना ही संभालना है। पता नहीं गुरु साहब ने किहड़ियां किहड़ियां बख्शिशां नाल साडीआं झोलियां भर देणीआं। और मेरी निमरता सहित बेनती है, ਜਿਹੜੇ ਜਿਹੜੇ ਤੁਸੀਂ ਆਪਣੇ ਦੂਰ ਦੁਰੇਡੇ ਇਲਾਕਿਆਂ ਦੇ ਵਿੱਚ ਜੁੜਨਾ ਚਾਹੁੰਦੇ ਹੋ ਨਾ, ਆਪਣੇ ਗੁਰਦੁਆਰਿਆਂ ਦੇ ਵਿੱਚ ਪ੍ਰੋਜੈਕਟਰ ਦਾ ਪ੍ਰਬੰਧ ਕਰ ਲਓ। ਅੰਮ੍ਰਿਤ ਵੇਲੇ ਵੱਧ ਤੋਂ ਵੱਧ ਸੰਗਤ ਆਪਣੇ ਆਪਣੇ ਇਲਾਕਿਆਂ 'ਚ ਇਕੱਠੀ ਕਰ ਲਓ। ਔਰ ਸਾਨੂੰ ਇਹ ਇਨਫੋਰਮੇਸ਼ਨ ਤੁਸੀਂ ਦੇਣੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਵਿੱਚ ਜਾਂ ਇਸ ਘਰ ਦੇ ਵਿੱਚ ਪ੍ਰੋਜੈਕਟਰ ਲੱਗਾ, ਇੰਨੀ ਸੰਗਤ ਰੋਜ਼ ਜੁੜ ਰਹੀ। ਤੁਹਾਡਾ ਫਿਰ ਉਹ ਨਾਮ ਅਸੀਂ TV ਦੇ ਉੱਤੇ ਰੋਜ਼ ਅਨਾਊਂਸ ਕਰਾਂਗੇ, ਤੁਹਾਨੂੰ ਵੀ ਖੁਸ਼ੀਆਂ ਗੁਰੂ ਦੀਆਂ ਮਿਲਣਗੀਆਂ। ਔਰ ਇਹ ਸਾਰਾ ਜਿਹੜਾ 40 ਦਿਨ ਦਾ ਸਮਾਗਮ ਹੈ, ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਔਰ ਹੋਰ ਵੀ ਬਹੁਤ ਸਾਰੇ ਚੈਨਲਾਂ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਮੇਰੀ ਬੇਨਤੀ ਭੁੱਲਿਓ ਨਾ, 40 ਦਿਨ 7 ਜੂਨ ਤੋਂ 16 ਜੁਲਾਈ ਤੱਕ ਆ ਕੇ ਹਾਜ਼ਰੀਆਂ ਭਰ ਲਓ। ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਤਰਨ ਤਾਰਨ ਸਾਹਿਬ ਤੋਂ ਜਾਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਛੱਡ ਵੀ ਦੇਣਗੀਆਂ। ਇਹ ਮੇਰੀ ਬੇਨਤੀ, ਕੋਈ ਆਲਸ ਨਾ ਕਰਿਓ। 40 ਦਿਨ ਅੰਮ੍ਰਿਤ ਵੇਲਾ ਸੰਭਾਲੋ ਔਰ ਗੁਰੂ ਰਾਮਦਾਸ ਕੋਲੋਂ ਖੁਸ਼ੀਆਂ, ਦਰਗਾਹ ਦੀਆਂ ਚਾਬੀਆਂ, ਦਰਗਾਹ ਦੀਆਂ ਦਾਤਾਂ ਲੈ ਜਾਓ। ਇਹ ਮੇਰੀ ਬੇਨਤੀ ਹੈ, ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਔਰ ਵੱਡੀ ਗਿਣਤੀ ਦੇ ਵਿੱਚ 40 ਦਿਨ ਆਪਾਂ ਇਕੱਤਰਤ ਹੋਣਾ। ਔਰ ਮੇਰੀ ਇੱਕ ਬੇਨਤੀ ਹੋਰ ਹੈ, ਇਹ 40 ਦਿਨਾਂ ਦੇ ਵਿੱਚ ਮੌਸਮ ਵੀ ਖਰਾਬ ਹੋਏਗਾ, ਹੋ ਸਕਦਾ ਸਰੀਰ ਢੱਲਾ ਮਿੱਠਾ ਵੀ ਹੋਵੇ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਲੈਣਾ, ਜਿਨ੍ਹਾਂ ਨੇ 12 ਸਾਲ ਲਗਾਤਾਰ ਆਪਣਾ ਨਿਤਨੇਮ ਕੀਤਾ। ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦਾ 12 ਸਾਲਾਂ ਵਿੱਚ ਮੀਂਹ ਵੀ ਆਇਆ, ਹਨੇਰੀ ਵੀ ਆਈ, ਝੱਖੜ ਵੀ ਝੁੱਲੇ, ਸਿਹਤ ਵੀ ਢਿੱਲੀ ਹੋਈ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਛੱਡਿਆ। ਅਤੇ ਉਸ ਤੋਂ ਬਾਅਦ ਹੋਇਆ ਕਿ ਜਿਨ੍ਹਾਂ ਦੇ ਬਾਰੇ ਲੋਕ ਕਹਿੰਦੇ ਸੀ ਇਹ ਅਮਰੂ ਨਿਥਾਵਾਂ, ਅਤੇ ਗੁਰੂ ਅੰਗਦ ਸਾਹਿਬ ਨੇ ਉਹਨਾਂ ਨੂੰ ਬਣਾਤਾ ਨਿਮਾਣਿਆਂ ਦਾ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦਾ ਤਾਣ ਗੁਰੂ ਅਮਰਦਾਸ, ਨਿਉਟਣਿਆਂ ਦੀ ਓਟ ਗੁਰੂ ਅਮਰਦਾਸ, ਨਿਆਸਰਾਂ ਦੇ ਆਸਰੇ ਗੁਰੂ ਅਮਰਦਾਸ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ, ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈਣ ਦਾ ਵੇਲਾ, ਅੰਮ੍ਰਿਤ ਵੇਲੇ ਨੂੰ ਸੰਭਾਲਣ ਦਾ ਇਹ ਸਮਾਂ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ, ਬਰਸੋ ਕਿਰਪਾ ਧਾਰ। ਇੱਕ ਪੰਛੀ ਦੀ ਅੰਮ੍ਰਿਤ ਵੇਲੇ ਸੁਣੀ ਗਈ, ਸਾਡੀ ਕਿਉਂ ਨਾ ਸੁਣੀ ਜਾਏਗੀ। 40 ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲੋ, ਪਰਿਵਾਰਾਂ ਸਮੇਤ ਪਹੁੰਚੋ। ਔਰ ਜਿਹੜੇ ਦੂਰੋਂ ਆਉਣ ਵਾਲੇ ਨੇ, ਭਾਵੇਂ 40 ਦਿਨ ਤੁਸੀਂ ਕਿਰਾਏ 'ਤੇ ਮਕਾਨ ਲੈ ਲਓ ਅੰਮ੍ਰਿਤਸਰ, ਭਾਵੇਂ ਰਿਸ਼ਤੇਦਾਰਾਂ ਦੇ ਘਰ ਆ ਜਾਓ, ਪਰ ਲਗਾਤਾਰ ਇਹ 40 ਦਿਨ ਸਭ ਨੇ ਨੇਮ ਸੰਭਾਲਣਾ ਹੀ ਸੰਭਾਲਣਾ, ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। जग और नाया है महात्म में, अवतारे उजागर यान कियो,
तिनके दुख कोटक दूर गए। किन्ना दे दुख कोटक दूर गए। मथुरा जिन अमृत नाम पियो। ए पद्धत ते मत चूके रे मन भेद विभेद न जान बियो। पर तछ हृदय गुर अर्जन के हर पूरन ब्रह्म निवास लियो। धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी। जब लो नहीं पाग लिलारे उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत् विचार यह है मथुरा, जग तारण को अवतार बनायो। जपयो जपयो जिन अर्जन देव गुरु, 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 जपयो जिन अर्जन देव। भैणा बोलो मेरिया, जपयो जपयो जिन अर्जन देव गुरु, जपयो जिन अर्जन देव गुरु, जपयो जिन अर्जन सारे वीर मेरे गुरु, जपयो जिन अर्जन देव। भैणा मेरिया जपयो। वाह वाह। देवपुरी में गयो आप परमेश्वर पायो। हर सिंहासन दियो श्री गुरु ते बिठायो। रहस कियो सुरदेव तो है जस जय जय जंपे। असुर गए ते भाग पाप तिन पीतर कंपे। काटे सो पाप तिन नरों के गुरु रामदास जिन पायो। छत्र सिंहासन पृथ्वी, छत्र सिंहासन पृथ्वी, गुर अर्जन को दे आयो। जपयो जिन अर्जन देव गुरु, जपयो जिन अर्जन देव गुरु, जपयो जिन अर्जन देव गुरु, गज के वीरो, जपयो जिन अर्जन देव। भैणा मेरिया जपे। जिन जपया तिसको बल्लेखार, जिन जपया तिसको बल्लेखार। तिसके संग तरे संसार जपयो। जिन गुर सेवया तिस पाउना व्यापै। बोलो जिन गुर सेवया तिस पाउना व्यापै। जिन गुर सेवया तिस दुख ना संतापै। जपयो जिन अर्जन देव गुरु, जपयो जिन अर्जन देव गुरु। फिर संकट जोन गर्भ ना आयो, ना आयो, ना आयो, ना
अर्जन देव गुरु फिर संकट जोन कर बनायो ओ मिलवर नारी मंगल गाया ठाकुर का जयकार बोलो मिलवर नारी मंगल गाया ठाकुर का जयकार कौ नानक तिस गुर बलिहारी बलिहारी बोलो बलिहारी 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 नारायण नरपत नमस्कारे ऐसे गुरु को बल बल चाहिए आप मुकत मोए तारे बलिहारी बलिहारी ओ बलिहारी 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 गुर अपने त्योहारी सदमार बोलो बलिहारी गज के त्योहारी सदमार जिन मानस दे देवत किए करत नला की बात ओ बलिहारी 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 कहो नानक तिस गुर बलिहारी जिन सब का किया उद्धार रामदास गुरु जग तारन का रामदास गुरु जग तारन का रामदास गुरु जग तारन सारे वीर मेरे रामदास गुरु जग तारन भैणा मेरियां राम गुर ज्योत अर्जन माहे तरी रामदास गुरु जग तारण को रामदास गुरु जग तारण को रामदास गुरु जग तारन को रामदास गुरु जग तारन को गुरु वाह गुरु सारे वाहिगुरु 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 रामदास गुरु जग तारण को रामदास दास गुरु जग तारन को धन गुरु रामदास जी धन गुरु रामदास जी सत श्री अकाल प्यार न लखो न जी धन बाबा दीप सिंह जी 10 हद 15 मिनट मैं ਤੁਹਾਡੇ ਹੋਰ ਲੈਣੇ ਨੇ ਪੁੱਛ ਲਾਂ ਚੜ੍ਹਦੀ ਕਲਾ 'ਚ ਹੋ सत श्री अकाल ਵਾਹ ਵਾਹ सत श्री अकाल ਅੱਜ ਜਿਹੜੀ ਮੈਂ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ ਮੈਨੂੰ ਇਦਾਂ ਦੀ ਫੀਲਿੰਗ ਆ ਰਹੀ ਹੈ ਜਦੋਂ ਤੁਸੀਂ ਉਹ ਵਡਿਆਈ ਨੂੰ ਸੁਣੋਗੇ ਗੁਰੂ ਅਰਜਨ ਦੇ ਪਾਤਸ਼ਾਹ ਤੋਂ ਹੋਰ ਵਾਰਨੇ ਬਲਿਹਾਰਨੇ ਤੇ ਜਾਓਗੇ ਪਰ ਜਿਹੜੀ ਇਸ ਗੱਲ ਦੇ ਵਿੱਚੋਂ ਸਿੱਖਿਆ ਮਿਲੇਗੀ ਨਾ ਜਦੋਂ ਉਸ ਸਿੱਖਿਆ ਨੂੰ ਕਿਉਂਕਿ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਗ੍ਰਹਿਣ ਕਰਨੀ ਉਹਦੇ ਵਿੱਚੋਂ ਜੇ ਸਿੱਖਿਆ ਆਪਣੇ ਘਰ 'ਚ ਲੈ ਜਾਓਗੇ ਨਾ ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਹਾਡਾ ਤੇ ਭਲਾ ਹੋਏਗਾ ਹੀ ਹੋਏਗਾ ਤੁਹਾਡੀਆਂ ਕੁੱਲਾਂ ਦਾ ਵੀ ਭਲਾ ਹੋ ਜਾਏਗਾ बोले
ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਬੇਅੰਤ ਪਰ ਉਪਕਾਰਾਂ ਚੋਂ ਇੱਕ ਪਰ ਉਪਕਾਰ ਅੱਜ ਮੈਂ ਸ਼ੇਅਰ ਕਰਨਾ ਹੈ ਤੁਹਾਡੇ ਨਾਲ। ਬੇਅੰਤ ਪਰ ਉਪਕਾਰ ਗਿਣੇ ਨਹੀਂ ਜਾ ਸਕਦੇ। ਅੱਜ ਜਿਨ੍ਹਾਂ ਦੀ ਗੋਦ 'ਚ ਬੈਠੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਪਰ ਉਪਕਾਰ ਗੁਰੂ ਅਰਜਨ ਦੇ ਪਾਤਸ਼ਾਹ ਦਾ ਹੀ ਹੈ ਨਾ। ਸਾਰੀ ਬਾਣੀ ਦੀ ਰਚਨਾ ਕਰਨੀ, ਇੱਕ ਜਗ੍ਹਾ ਤੇ ਬਾਣੀ ਇਕੱਠੀ ਕਰਨੀ, ਮਹਾਰਾਜ ਦੀ ਕਿਰਪਾ। ਹਰਮੰਦਰ ਸਾਹਿਬ ਜਾਂਦੇ ਆ, ਕਿੱਡਾ ਵੱਡਾ ਪਰ ਉਪਕਾਰ ਸਾਡੇ ਸਾਰਿਆਂ ਲਈ ਕੀਤਾ ਹੈ। ਤਰਨ ਤਾਰਨ ਸਾਹਿਬ ਜਾਂਦੇ ਆ, ਜਿੱਥੇ ਜਿੱਥੇ ਵੀ ਜਾਂਦੇ ਆ ਪਿਆਰਿਓ, ਕਦੀ ਗੌਰ ਨਾਲ ਤੱਕਿਓ, ਗੌਰ ਨਾਲ। ਮਹਾਰਾਜ ਦੇ ਜਦੋਂ ਤੁਸੀਂ ਇਹ ਪਰ ਉਪਕਾਰਾਂ ਵੱਲ ਵੇਖੋਗੇ ਨਾ, ਬਸ ਇਹੋ ਹੀ ਨਿਕਲੇਗਾ, ਧੰਨ ਗੁਰੂ ਅਰਜਨ ਦੇਵ ਜੀ ਤੁਹਾਡੇ ਵਰਗਾ ਦੂਜਾ ਹੋਰ ਕੋਈ ਨਹੀਂ। ਆਖੋ ਵਾਹਿਗੁਰੂ ਜੀ। ਸੁਖਮਨੀ ਸਾਹਿਬ ਜੀ ਦਾ ਪਾਠ ਕਰਨੇ, ਪਰ ਉਪਕਾਰ ਕਿਹਦਾ ਦੱਸੋ? ਗੁਰੂ ਅਰਜਨ ਦੇ ਪਾਤਸ਼ਾਹ ਦਾ। ਔਰ ਕੱਲਾ ਸਿੱਖਾਂ ਲਈ ਨਹੀਂ, ਮੁਸਲਮਾਨ, ਹਿੰਦੂ, ਕਿਸੇ ਵੀ ਜਾਤ ਪਾਤ ਧਰਮ ਦਾ ਹੈ, ਇਹ ਪਰ ਉਪਕਾਰ ਤੋਂ ਲਾਭ ਲੈਣਾ ਚਾਹਵੇ ਤੇ ਲੈ ਸਕਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਮੈਂ ਕਈ ਵਾਰੀ ਹੈਰਾਨ ਹੁੰਨਾ, ਸਤਿਗੁਰੂ ਨੇ ਇੱਕ ਦੀ ਬਿੱਦ ਬਣਾ ਕੇ ਪੂਰੇ ਸੰਸਾਰ ਵਾਸਤੇ ਬੂਹੇ ਖੋਲ ਦਿੱਤੇ। ਇੱਕ ਦੀ ਬਿੱਦ ਬਣਾ ਕੇ। ਲਾਹੌਰ ਪਿੰਡ ਬੈੜਵਾਲ, ਗੱਲ ਹੁਣ ਧਿਆਨ ਨਾਲ ਸੁਣਨੀ ਜੀ ਆਪਾਂ ਸਾਰਿਆਂ ਨੇ। ਲਾਹੌਰ ਪਿੰਡ ਬੈੜਵਾਲ, ਉੱਥੇ ਬੇਅੰਤ ਸੰਗਤਾਂ ਆਈਆਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਦੀਦਾਰ ਕਰਨ। ਜਦੋਂ ਮਾਲਕ ਪਿਤਾ ਜੀ ਨੇ ਚਰਨ ਪਾਏ ਨਾ, ਬੇਅੰਤ ਸੰਗਤਾਂ ਆਈਆਂ ਦੀਦਾਰ ਕਰਨ। ਪਿਆਰਿਓ, ਇਹ ਆਪਣਾ ਆਪਣਾ ਵਿਸ਼ਵਾਸ ਹੈ। ਇਹ ਤੇ ਸਤਿਗੁਰੂ ਆਪ ਨੇ, ਨਿਰੰਕਾਰ ਰੱਬ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਹੈ, ਜਿੱਥੇ ਸਤਿਗੁਰੂ ਬਿਰਾਜਮਾਨ ਹੁੰਦੇ ਨੇ 33 ਕਰੋੜ ਦੇਵੀ ਦੇਵਤਾ ਵੀ ਚਰਨਾਂ 'ਚ ਬਹਿ ਜਾਂਦਾ ਆ ਕੇ। ਇਹ ਤੇ ਸਤਿਗੁਰੂ ਨੇ। ਪਰ ਇਹ ਮੇਰਾ ਇੱਕ ਵਿਸ਼ਵਾਸ ਹੈ, ਸਤਿਗੁਰੂ ਤੇ ਸਤਿਗੁਰੂ ਨੇ। ਪਰ ਜਿਸ ਜਗ੍ਹਾ ਤੇ ਕੋਈ ਰੰਗਿਆ ਹੋਇਆ ਗੁਰੂ ਦਾ ਸਿੱਖ ਚਲਿਆ ਜਾਵੇ ਨਾ, ਰੰਗਿਆ ਹੋਇਆ ਗੁਰੂ ਦਾ ਸਿੱਖ, ਹਾਂਜੀ, ਜਿਨੇ ਆਪਣਾ ਅੰਦਰਲਾ ਨਾਤਾ, ਆਪਣੀ ਅਟੈਚਮੈਂਟ ਜੋੜੀ ਹੋਈ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ, ਇੰਦਰੀਆਂ ਨੂੰ ਵਸ 'ਚ ਕੀਤਾ ਹੈ, ਔਰਤ ਨੂੰ ਮਾਂ ਤੇ ਪੈਸੇ ਨੂੰ ਗਾਂ ਸਮਝਿਆ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੱਭਾ ਲੱਭ ਭਰਿਆ ਪਿਆ ਭੰਡਾਰਾ ਉਹਦਾ ਨਾਮ ਦੇ ਨਾਲ, ਅੰਦਰਲਾ ਭੰਡਾਰਾ ਰੋਮ ਰੋਮ ਰੰਗਿਆ ਪਿਆ। ਇਹ ਮੇਰਾ ਇੱਕ ਨਿੱਜੀ ਵਿਸ਼ਵਾਸ ਏ, ਇਹੋ ਜਿਹਾ ਕੋਈ ਰੰਗਿਆ ਗੁਰਸਿੱਖ, ਕੋਈ ਰੰਗਿਆ ਕੀਰਤਨੀਆ, ਕੋਈ ਰੰਗਿਆ ਹੋਇਆ ਮਹਾਂਪੁਰਖ ਕਿਸੇ ਦੇ ਘਰ ਚਰਨ ਪਾ ਦੇਵੇ ਨਾ, ਉਹ ਕੱਲਾ ਗੁਰਸਿੱਖ ਨਹੀਂ ਜਾਂਦਾ, ਉਹਦੇ ਨਾਲ ਸ਼ਹੀਦ ਸਿੰਘ ਵੀ ਚਲੇ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰਾ ਨਿੱਜੀ ਵਿਸ਼ਵਾਸ। ਇੱਕ ਗੁਰਸਿੱਖ ਕਿਤੇ ਰੰਗਿਆ ਚਲਿਆ ਜਾਵੇ, ਉਹਦੇ ਨਾਲ ਸ਼ਹੀਦ ਸਿੰਘਾਂ ਦੇ ਪਹਿਰੇ ਚੱਲਦੇ ਨੇ। ਤੇ ਜਿੱਥੇ ਸਤਿਗੁਰੂ ਆਪ ਗਏ ਹੋਣ, ਉੱਥੇ ਤੇ ਪਿਆਰਿਓ ਗੁਪਤ ਰੂਪ ਵਿੱਚ ਕਿੰਨੀਆਂ ਸ਼ਕਤੀਆਂ ਨਾਲ, ਕਿਉਂਕਿ ਨਿਰੰਕਾਰ ਦਾਤੇ ਨੇ। ਹੁਣ ਬੈੜਵਾਲ ਜਦੋਂ ਸਤਿਗੁਰਾਂ ਨੇ ਚਰਨ ਪਾਏ, ਇੱਥੋਂ ਦਾ ਜਿਹੜਾ ਮੁਖੀ ਸੀ ਨਾ, ਚੌਧਰੀ ਹੇਮਰਾਜ, ਜਦੋਂ ਉਹਨੂੰ ਪਤਾ ਲੱਗਾ ਮਹਾਰਾਜ ਮੇਰੇ ਇਲਾਕੇ 'ਚ ਆਏ, ਫੁੱਲਾਂ ਦੇ ਸਿਹਰੇ ਲੈ ਕੇ ਆਇਆ, ਸੰਗਤਾਂ ਨੂੰ ਨਾਲ ਲੈ ਕੇ ਆਇਆ, ਮਹਾਰਾਜ ਦੇ ਉੱਤੇ ਫੁੱਲਾਂ ਦੀ ਵਰਖਾ ਕਰਦਾ, ਬੜਾ ਸਤਿਕਾਰ ਕੀਤਾ ਸਤਿਗੁਰਾਂ ਦਾ, ਬਹੁਤ ਸਤਿਕਾਰ। ਤੇ ਉਸ ਵੇਲੇ ਨਾ ਇਹ ਚੌਧਰੀ ਹੇਮਰਾਜ ਨੇ ਨਾ ਇੱਕ ਬੇਨਤੀ ਕੀਤੀ। ਉਹ ਪਤਾ ਕਿਹੜੀ? ਕਹਿੰਦਾ ਮਹਾਰਾਜ ਤੁਸੀਂ ਪਰਉਪਕਾਰੀ ਦਾਤੇ ਹੋ, ਔਰ ਸੱਚਾਈ ਹੈ, ਸਤਿਗੁਰੂ ਪਰਉਪਕਾਰੀ ਦਾਤੇ। ਜਿਵੇਂ ਬਾਰਿਸ਼ ਆਪਣਾ ਪਾਣੀ ਆਪ ਨਹੀਂ ਪੀਂਦੀ, ਹਾਂਜੀ, ਨਦੀਆਂ ਜਿਹੜੀਆਂ ਨੇ ਪਿਆਰਿਓ ਆਪਣਾ ਪਾਣੀ ਆਪ ਨਹੀਂ ਪੀਂਦੀਆਂ, ਦਰਖਤ ਆਪਣੇ ਫਲ ਆਪ ਨਹੀਂ ਖਾਂਦੇ, ਇਸੇ ਤਰ੍ਹਾਂ ਜਿਹੜੇ ਗੁਰੂ ਸਾਹਿਬਾਨ ਨੇ ਜਾਂ ਰੰਗੇ ਹੋਏ ਮਹਾਂਪੁਰਖ ਨੇ, ਉਹਨਾਂ ਦਾ ਜੀਵਨ ਵੀ ਦੂਜਿਆਂ ਦੇ ਪਰ ਉਪਕਾਰ ਲਈ ਹੀ ਹੁੰਦਾ, ਆਪਣੇ ਲਈ ਨਹੀਂ ਹੁੰਦਾ। ਤੁਸੀਂ ਸਿਆਣੇ ਹੋ, ਉਹ ਬਿੱਛੂ ਡੁੱਬਦਾ ਸੀ, ਪਾਣੀ ਦੇ ਵਿੱਚ ਡੁੱਬ ਰਿਹਾ ਬਿੱਛੂ, ਤੇ ਮਹਾਂਪੁਰਖਾਂ ਨੂੰ ਦਇਆ ਆ ਗਈ, ਚਲੋ ਕੱਢ ਦਈਏ। ਉਹਨੇ ਤੇ ਡੰਗ ਮਾਰਤਾ ਜਦੋਂ ਕੱਢਿਆ। ਹੁਣ ਉਹਨਾਂ ਨੂੰ ਕੀ ਲੋੜ ਪਈ, ਡੁੱਬਦਾ ਡੁੱਬੀ ਜਾਵੇ। ਜਦੋਂ ਡੰਗ ਮਾਰਤਾ, ਹੱਥ ਕੰਬ ਗਿਆ, ਫਿਰ ਡਿੱਗ ਪਿਆ। ਫਿਰ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ, ਉਹਨੇ ਫਿਰ ਡੰਗ ਮਾਰਿਆ। ਤੀਜੀ ਚੌਥੀ ਵਾਰੀ ਸੇਵਾਦਾਰ ਨੇ ਮਨਾ ਕੀਤਾ, ਮਹਾਂਪੁਰਖੋ ਤੁਸੀਂ ਬਚਾਉਂਦੇ ਤੇ ਮਾਰਦਾ, ਇਹ ਤੇ ਡੰਗ ਮਾਰੀ ਜਾਂਦਾ, ਤੁਸੀਂ ਪਰਉਪਕਾਰ ਕਰਦੇ ਨੂੰ ਬਚਾਉਂਦੇ ਤੇ ਡੰਗ ਮਾਰਦਾ।
ਮਹਾਂਪੁਰਖ ਹੱਸ ਪਏ, ਕਹਿੰਦੇ ਬਿੱਛੂ ਡੰਗ ਕਿਉਂ ਮਾਰਦਾ? ਕਹਿੰਦੇ ਇਹਦਾ ਸੁਭਾਅ ਹੀ ਡੰਗ ਮਾਰਨਾ, ਇਹਦਾ ਸੁਭਾਅ ਹੀ ਡੰਗ ਮਾਰਨਾ। ਹੱਸ ਪਏ, ਹੱਸ ਕੇ ਕਹਿੰਦੇ ਜੇ ਜਾਨਵਰ ਹੋ ਕੇ ਇੱਕ ਬਿੱਛੂ ਹੋ ਕੇ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਸਕਦਾ ਤੇ ਮੈਂ ਇਹਨੂੰ ਬਚਾਉਣ ਵਾਲਾ ਸੁਭਾਅ ਕਿੱਥੋਂ ਛੱਡ ਦਿਆਂ। ਹੁਣ ਭਾਈ ਕਨਈਆ ਜੀ ਨੂੰ ਕੀ ਲੋੜ ਸੀ ਦੁਸ਼ਮਣਾਂ ਦੀਆਂ ਫੌਜਾਂ ਨੂੰ ਪਾਣੀ ਪਿਆਉਣ ਦੀ? ਦੱਸੋ, ਉਹਨਾਂ ਨੂੰ ਨਹੀਂ ਪਤਾ ਕਿ ਮੈਂ ਦੁਸ਼ਮਣਾਂ ਨੂੰ ਪਾਣੀ ਪਿਲਾਵਾਂਗਾ ਫਿਰ ਅੱਗੇ ਆ ਕੇ ਖੜ ਜਾਣਗੇ? ਪਰ ਜਿਹੜੇ ਪਰ ਉਪਕਾਰੀ ਹਿਰਦੇ ਹੁੰਦੇ ਨੇ ਉਹ ਪਰ ਉਪਕਾਰ ਹੀ ਕਰਦੇ ਨੇ, ਪਰ ਉਪਕਾਰ। ਤੇ ਫਿਰ ਉਹ ਪਰ ਉਪਕਾਰੀ ਹਿਰਦਿਆਂ ਦੇ ਉੱਤੇ ਗੁਰੂ ਨਾਰਾਜ਼ ਨਹੀਂ ਹੁੰਦੇ, ਗੁਰੂ ਸਾਹਿਬ ਖੁਸ਼ ਹੁੰਦੇ ਨੇ। ਭਾਈ ਕਨਈਆ ਜੀ ਦੇ ਉੱਤੇ ਨਾਰਾਜ਼ ਨਹੀਂ ਸੀ ਹੋਏ, ਸਗੋਂ ਮਲਮ ਦੀ ਡੱਬੀ ਵੀ ਝੋਲੀ ਪਾਤੀ, ਜਿੱਥੇ ਤੁਸੀਂ ਜਲ ਛਕਾਉਂਦੇ ਉੱਥੇ ਜ਼ਖਮੀਆਂ ਨੂੰ ਮਲਮ ਵੀ ਲਾ ਦਿਆ ਕਰੋ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਪਾਤਸ਼ਾਹ ਸਾਈਂ ਦਾ ਜੀਵਨ, ਗੁਰੂ ਅਰਜਨ ਦੇਵ ਜੀ ਦਾ ਵੀ ਨਾ ਪਰਉਪਕਾਰੀ ਜੀਵਨ, ਪਰਉਪਕਾਰੀ ਦੂਜਿਆਂ ਲਈ। ਆ ਸ਼ਹੀਦੀ ਵੀ ਜਿਹੜੀ ਦਿੱਤੀ ਹੈ ਇਹ ਕੋਈ ਆਪਣਾ ਨਿੱਜੀ ਲਾਲਚ ਥੋੜੀ ਹੈ। ਪਤਾ ਨਹੀਂ ਕਿਹੜੀ ਉਸ ਵੇਲੇ ਸੰਸਾਰ ਦੇ ਉੱਤੇ ਅੱਗ ਵਰਨੀ ਸੀ ਜਿਹੜੀ ਮਾਲਕ ਪਿਤਾ ਜੀ ਨੇ ਆਪਣੇ ਸਰੀਰ ਦੇ ਉੱਤੇ ਲੈ ਲਈ। ਵਾਹਿਗੁਰੂ, ਪਤਾ ਨਹੀਂ ਕਿਹੜੀ ਅੱਗ ਵਰਨੀ ਸੀ, ਮਹਾਰਾਜ ਨੇ ਆਪਣੇ ਸਰੀਰ ਦੇ ਉੱਤੇ ਉਹ ਅੱਗ ਲੈ ਕੇ ਸਾਡੀ ਰਾਖੀ ਕੀਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਚੌਧਰੀ ਹੇਮਰਾਜ ਬੇਨਤੀ ਕਰਦਾ ਪਰਉਪਕਾਰੀ ਦਾਤਿਆ, ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਦੱਸੋ। ਮਹਾਰਾਜ ਸਾਡੇ ਪਿੰਡ ਦੇ ਵਿੱਚ 11 ਖੂਹ ਨੇ, 11। ਗੱਲ ਬੜੇ ਧਿਆਨ ਨਾਲ ਸੁਣਨੀ ਜੀ। ਅੱਜ 8-10 ਮਿੰਟ ਬਸ ਹੋਰ ਨੇ, ਬਸ ਏਦਾਂ ਬੈਠਿਓ, ਇੱਕ ਇੱਕ ਕਥਾ ਦਾ, ਕੀਰਤਨ ਦਾ ਕਿਣਕਾ ਅੰਦਰ ਜਾਵੇ, ਅੰਦਰ। ਮਹਾਰਾਜ ਸਾਡੇ ਨਗਰ ਦੇ ਵਿੱਚ, ਪਿੰਡ ਦੇ ਵਿੱਚ 11 ਖੂਹ ਨੇ, ਪਰ ਮਹਾਰਾਜ ਸਾਰੇ ਦੇ ਸਾਰੇ ਖੂਹਾਂ ਦਾ ਪਾਣੀ ਜਿਹੜਾ ਨਾ ਖਾਰਾ ਹੈ, ਖਾਰਾ। ਬੜੀ ਮੁਸ਼ਕਲ ਹੈ ਨਹਾਉਣ ਵਾਸਤੇ, ਪੀਣ ਵਾਸਤੇ ਜਲ ਵੀ ਨਾਲ ਦੇ ਪਿੰਡਾਂ ਚੋਂ ਲਿਆਉਣਾ ਪੈਂਦਾ, ਬੜੀ ਮੁਸ਼ਕਲ ਦਾ ਸਮਾਂ। ਹੁਣ ਖਾਰਾ ਪਾਣੀ ਬੰਦਾ ਰੋਜ਼ ਪੀਵੇ, ਪੀ ਨਹੀਂ ਸਕਦਾ, ਹੱਡੀਆਂ ਗਲ ਜਾਣਗੀਆਂ, ਨਹਾ ਨਹੀਂ ਸਕਦਾ, ਉਹਦੇ ਨਾਲ ਬੜੀ ਤਕਲੀਫ ਹੁੰਦੀ, ਸਰੀਰ ਖਰਾਬ ਹੋਣਾ ਸ਼ੁਰੂ ਹੋ ਜਾਏਗਾ। ਮਹਾਰਾਜ 11 ਖੂਹ ਨੇ, ਗੁਰੂ ਅਰਜਨ ਦੇਵ ਜੀ ਨੂੰ ਕਹਿ ਰਿਹਾ ਚੌਧਰੀ ਹੇਮਰਾਜ, ਪਰ ਮਹਾਰਾਜ 11 ਦੇ 11 ਖੂਹਾਂ ਦਾ ਜਲ ਜਿਹੜਾ, ਪਾਣੀ ਜਿਹੜਾ ਨਾ ਖਾਰਾ ਹੈ। ਆਪ ਜੀ ਜੇ ਆਏ ਹੋ ਤੇ ਪਰ ਉਪਕਾਰ ਕਰੋ, ਸਾਡੇ ਤੇ ਤਰਸ ਕਰੋ, ਘੱਟ ਤੋਂ ਘੱਟ ਸਾਡੇ ਪਿੰਡ ਵਿੱਚ ਆਪਣੇ ਪੀਣ ਜੋਗਾ ਪਾਣੀ, ਆਪਣੇ ਇਸ਼ਨਾਨ ਕਰਨ ਜੋਗਾ ਪਾਣੀ ਤੇ ਹੋ ਜੇ, ਨਾਲ ਦੇ ਪਿੰਡਾਂ ਚੋਂ ਪਾਣੀ ਲੈਣ ਨਾ ਜਾਣਾ ਪਵੇ। ਮਹਾਰਾਜ ਨੇ ਜਦੋਂ ਆਹ ਗੱਲ ਸੁਣੀ ਨਾ, 2 ਮਿੰਟ ਗੁਰੂ ਅਰਜਨ ਦੇ ਪਾਤਸ਼ਾਹ ਅੰਤਰ ਧਿਆਨ ਹੋਏ ਤੇ 2 ਮਿੰਟਾਂ ਬਾਅਦ ਪਤਾ ਕੀ ਕਹਿੰਦੇ? ਕਹਿੰਦੇ ਚੌਧਰੀ ਹੇਮਰਾਜ ਰੋਗ ਲੱਭਿਆ। ਮਹਾਰਾਜ ਸਮਝੇ ਨਹੀਂ। ਮਹਾਰਾਜ ਕਹਿੰਦੇ ਕੁਦਰਤ ਵੱਲੋਂ ਇੱਕ ਖੁੱਲੇ ਤੌਰ ਦੇ ਉੱਤੇ ਪਾਣੀ ਹਰ ਜਗ੍ਹਾ ਤੇ ਵਹਿੰਦਾ, ਹਰ ਜਗ੍ਹਾ ਤੇ ਕੁਦਰਤ ਵੱਲੋਂ ਇੱਕ ਖੁੱਲਾ ਭੰਡਾਰਾ ਹੈ ਪਾਣੀ ਦਾ। ਪਰ ਤੁਹਾਡੇ ਪਿੰਡ ਦੇ ਵਿੱਚ 11 ਖੂਹ, 11 ਦੇ 11 ਖੂਹ ਖਾਰੇ ਨੇ। ਇਹਦਾ ਇੱਕ ਕਾਰਨ ਲੱਭਿਆ, ਰੋਗ ਲੱਭਿਆ। ਮਹਾਰਾਜ ਕੀ ਰੋਗ? ਮਹਾਰਾਜ ਪਤਾ ਕੀ ਕਹਿੰਦੇ? ਇੰਨਾ ਕੁਦਰਤ ਵੱਲੋਂ ਖੁੱਲਾ ਭੰਡਾਰਾ ਪਾਣੀ ਦਾ, ਪਰ ਤੁਹਾਡੇ ਪਿੰਡ ਦੇ ਵਿੱਚ ਖਾਰਾ ਪਾਣੀ। ਪਤਾ ਕਿਉਂ ਏ? ਤੁਹਾਡੇ ਪਿੰਡ ਵਾਲਿਆਂ ਦੇ ਪੁੰਨ ਘਟ ਗਏ ਨੇ, ਪੁੰਨ ਘਟ ਗਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਹਾਡੇ ਪਿੰਡ ਵਾਲਿਆਂ ਦੇ ਪੁੰਨ ਘਟ ਗਏ ਨੇ। ਪੁੰਨ ਘਟਣ ਦੇ ਕਰਕੇ ਫਿਰ ਇਹ ਸਾਰਾ ਪਾਣੀ ਖਾਰਾ ਹੋ ਗਿਆ। ਵੇਖੋ ਪਿਆਰਿਓ, ਇਹ ਮੇਰੀ ਬੇਨਤੀ ਹੈ, ਪੁੰਨ ਬਣਾਉਣੇ ਵੀ ਨੇ ਤੇ ਪੁੰਨਾਂ ਨੂੰ ਸੰਭਾਲਣਾ ਵੀ ਹੈ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਨਾਮ ਜਪਣਾ ਔਖਾ, ਬੜਾ ਹੀ ਔਖਾ। ਮਹਾਰਾਜ ਕਹਿੰਦੇ ਨਾ, ਆਖਣ ਔਖਾ ਸਾਚਾ ਨਾਮ, ਨਾਮ ਜਪਣਾ ਔਖਾ, ਪਰ ਸੱਚੀ ਗੱਲ ਜਪ ਕੇ ਸੰਭਾਲਣਾ ਉਸ ਤੋਂ ਵੀ ਔਖਾ ਹੁੰਦਾ ਹੈ। ਜਪ ਕੇ ਸੰਭਾਲਣਾ, ਕਿਤੇ ਤੇ ਕ੍ਰੋਧ ਡੋਲ ਦਿੰਦਾ ਜਪੇ ਹੋਏ ਨਾਮ ਨੂੰ, ਕਿਤੇ ਵਿਕਾਰ ਡੋਲ ਦਿੰਦੇ ਨੇ, ਕਿਤੇ ਧੋਖੇਬਾਜ਼ੀ ਡੋਲ ਦਿੰਦੀ ਹੈ, ਕਿਤੇ ਵੈਰ ਵਿਰੋਧ ਡੋਲ ਦਿੰਦਾ, ਕਿਤੇ ਨਿੰਦਿਆ ਚੁਗਲੀ ਡੋਲ ਦਿੰਦੀ। ਜਪਣਾ ਤੇ ਔਖਾ ਹੈ, ਪਰ ਜਪ ਕੇ ਸੰਭਾਲਣਾ ਉਹ ਤੋਂ ਵੀ ਔਖਾ ਹੈ। ਪੁੰਨ ਬਣਾਉਣੇ ਔਖੇ, ਪਰ ਪੁੰਨਾਂ ਨੂੰ ਸੰਭਾਲਣਾ ਉਹ ਤੋਂ ਵੀ ਔਖਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਚਾਹੁੰਦੇ ਹੋ ਨਾ ਪੁੰਨ ਜਲਦੀ ਬਣਨ, ਜੇ ਚਾਹੁੰਦੇ ਹੋ, 2 ਕੰਮ ਕਰਿਓ ਆਪਣੀ ਲਾਈਫ ਦੇ ਵਿੱਚ, ਬੜੀ ਜਲਦੀ ਪੁੰਨ ਬਣਨਗੇ। ਸੰਭਾਲਣਾ ਫਿਰ ਤੁਹਾਡੀ ਡਿਊਟੀ ਹੈ ਬਾਅਦ ਚੋਂ। ਇੱਕ ਤੇ ਇਹ ਮਹਾਂਪੁਰਖਾਂ ਦਾ ਬਚਨ ਕਹਿੰਦੇ, ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ।
ਜੋੜਿਆ ਕਰੋ, ਜਿੰਨਿਆਂ ਨੂੰ ਜੋੜ ਸਕਦੇ ਜੋੜਿਆ ਕਰੋ। ਆ ਜਦੋਂ ਕੋਈ ਪ੍ਰੋਗਰਾਮ ਹੋਵੇ ਨਾ ਤੁਹਾਡੇ WhatsApp ਤੇ, ਮੰਨ ਲਓ ਇਹ ਪ੍ਰਬੰਧਕਾਂ ਵੱਲੋਂ ਆ ਜਿਹੜੇ ਪ੍ਰੋਗਰਾਮ ਕਰਾ ਰਹੇ ਸਮਾਟੀ ਜੀ, ਸਾਡੇ ਹੋਰ ਜਿਹੜੇ ਵੀ ਪ੍ਰਬੰਧਕਾਂ ਵੱਲੋਂ ਮੰਨ ਲਓ ਤੁਹਾਡੇ ਮੋਬਾਈਲ ਤੇ ਮੈਸੇਜ ਚਲਾ ਗਿਆ, ਹੁਣ ਉਸੇ ਵੇਲੇ ਉਹ ਮੈਸੇਜ ਨੂੰ ਵੇਖ ਕੇ ਇਗਨੋਰ ਨਾ ਕਰੋ, 10 ਬੰਦਿਆਂ ਨੂੰ ਹੋਰ ਪਹੁੰਚਾ ਦਿਓ, ਜੋੜੋ ਜੋੜੋ। ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਆਉਂਦੀਆਂ ਜੇ ਭੈਣਾਂ, 10 ਭੈਣਾਂ ਆ ਰਹੀਆਂ, ਐਗਜ਼ਾਮਪਲ ਦੇ ਰਹੀਆਂ, 20 ਆ ਰਹੀਆਂ, 20 ਤੱਕ ਗੱਲ ਸੀਮਤ ਨਾ ਰੱਖੋ। ਮੈਂ ਕੋਸ਼ਿਸ਼ ਕਰਨੀ 5 ਨੂੰ ਹੋਰ ਲਿਆਉਣਾ, ਉਦਮ ਕਰਨਾ ਹੈ, ਮੈਂ ਢੰਡੋਰਾ ਦੇਣਾ, ਮੰਨੇ ਨਾ ਮੰਨੇ ਉਹਦੀ ਮਰਜ਼ੀ, ਪਰ ਮੈਂ ਇੱਕ ਵਾਰੀ ਹੋਕਾ ਜ਼ਰੂਰ ਦੇਣਾ। ਆ ਭੈਣੇ ਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਲੈ ਲੈ, 40 ਦਿਨ ਸਮਾਂ ਕੱਢ ਲੈ, ਸਮਾਂ ਕੱਢ, ਹੌਕਾ ਦੇ। ਜਦੋਂ ਤੇਰੇ ਹੌਕੇ ਦੇ ਨਾਲ ਕੋਈ ਇੱਕ ਵੀ ਪ੍ਰੇਮੀ ਗੁਰੂ ਚਰਨਾਂ ਨਾਲ ਜੁੜ ਗਿਆ ਨਾ, ਜਿੰਨੀ ਉਹ ਕਮਾਈ ਕਰੇਗਾ, ਬੰਦਗੀ ਕਰੇਗਾ, ਉਹਦੀ ਕਮਾਈ ਦਾ 10ਵਾਂ ਹਿੱਸਾ ਆਟੋਮੈਟਿਕ ਸਾਰੇ ਜੀਵਨ ਦੇ ਲਈ ਤੇਰੇ ਖਾਤੇ ਵਿੱਚ ਜਮ੍ਹਾਂ ਹੁੰਦਾ ਜਾਏਗਾ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਏ, ਬੇਨਤੀ ਜੋੜੋ, ਜਿੰਨਾ ਜੋੜ ਸਕਦੇ ਹੋ ਜੋੜੋ। ਇਹ ਪੁੰਨ ਬਣਾਉਣ ਦਾ ਵਧੀਆ ਤਰੀਕਾ। ਤੇ ਇੱਕ ਹੋਰ ਸੁਣ ਲਓ, ਹੁਣ ਤੁਸੀਂ ਸਿਆਣੇ ਹੋ, ਮੈਂ ਮੰਨ ਲਓ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦਾ ਸਾਧਨ ਬਣ ਗਿਆ, ਇੱਕ ਬੱਚੇ ਦੀ ਫੀਸ ਮੈਂ ਮਹੀਨੇ ਦੀ ਦੇਣ ਲੱਗ ਪਿਆ, ਸਕੂਲ ਦੀ, ਲੋੜਵੰਦ ਬੱਚਾ ਸੀ, ਉਹਦੀ ਫੀਸ ਮੈਂ ਦੇਣੀ ਸ਼ੁਰੂ ਕਰਤੀ। ਇੱਕ ਪੁੰਨ ਬਣਿਆ ਨਾ ਮੇਰਾ, ਇੱਕ ਕਿੰਨਾ ਔਖਾ ਹੈ। ਪੂਰੇ ਮਹੀਨੇ ਦੀ ਫੀਸ ਦਿੱਤੀ, ਸਾਰਾ ਸਾਲ ਦਿੱਤੀ, ਇੱਕ ਪੁੰਨ ਮੇਰੀ ਝੋਲੀ 'ਚ ਪੈ ਗਿਆ। ਕਿਤੇ ਹਸਪਤਾਲ ਚੱਲ ਰਿਹਾ, ਮੈਂ 2 ਰੋਗੀਆਂ ਦੀ ਦਵਾਈ ਦਾ ਸਾਧਨ ਬਣ ਗਿਆ, 2 ਸੀਸਾਂ ਮੇਰੀ ਝੋਲੀ 'ਚ ਪੈ ਗਈਆਂ। ਔਖੀਆਂ ਨੇ ਨਾ ਇਦਾਂ ਇਕੱਠੀਆਂ ਕਰਨੀਆਂ। ਮਹਾਰਾਜ ਕਹਿੰਦੇ ਆ ਤੇਰੇ ਪੁੰਨ ਮੈਂ ਏਡੀ ਜਲਦੀ ਬਣਾਉਣਾ, ਤੂੰ ਬਸ ਸਾਂਭਣ ਵਾਲਾ ਬਣੀ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਕਰੋੜਾਂ ਪੁੰਨ ਤੁਸੀਂ ਇਕੱਠੇ ਕਰਨੇ, ਹੁਣ ਸਾਰੀ ਜ਼ਿੰਦਗੀ ਲੱਗ ਜਾਏਗੀ, ਪਰ ਮਹਾਰਾਜ ਕਹਿੰਦੇ ਤੂੰ ਸੰਗਤ ਵਿੱਚ ਬਹਿ ਕੇ ਗੁਰੂ ਦੀ ਬਾਣੀ ਧਿਆਨ ਨਾਲ, ਪਿਆਰ ਨਾਲ ਸੁਣਨੀ ਸ਼ੁਰੂ ਕਰ ਦੇ। ਉਹ ਜਿਉਂ-ਜਿਉਂ ਸੰਗਤ ਵਿੱਚ ਬਹਿ ਕੇ ਪਿਆਰ ਨਾਲ ਬਾਣੀ ਸੁਣੇਗਾ, ਬਾਣੀ ਸੁਣਨਾ ਇੱਕ ਪਾਸੇ ਤੇ ਕਰੋੜਾਂ ਪੁੰਨ ਇੱਕ ਪਾਸੇ, ਭਾਰ ਬਰਾਬਰ ਰੱਖਿਆ ਹੈ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। 3 ਤੋਂ 4 ਮੈਂ ਰੋਜ਼ ਦੱਸੋ ਕੀ ਢੰਡੋਰਾ ਦੇਣਾ ਰੋਜ਼। 3 ਤੋਂ 4 ਦੁਪਹਿਰੀ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ, ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਕੀ ਹੌਕਾ ਦੇਣਾ। ਇਹੋ ਹੀ ਕਹਿਣਾ, ਸੁਣੋ ਸੁਣੋ, ਪੁੰਨ ਬਣਾਓ। ਇਸ ਤੋਂ ਵੱਡੇ ਪੁੰਨ ਬਣਾਉਣ ਦੇ ਹੋਰ ਜਰੀਏ ਨਹੀਂ। ਕਰਨਾ ਕੀ, ਘੰਟੇ ਦਾ ਸਮਾਂ ਹੀ ਕੱਢਣਾ ਹੈ ਨਾ। ਅਚਾਨਕ ਘਰ ਵਿੱਚ ਕੋਈ ਪ੍ਰੋਬਲਮ ਆ ਜੇ, ਦੱਸੋ ਕਾਰੋਬਾਰ ਅਸੀਂ ਛੱਡਦੇ ਨਹੀਂ? ਵਿਆਹ ਸ਼ਾਦੀ ਆ ਜੇ ਅਚਾਨਕ, ਛੱਡ ਕੇ ਜਾਂਦੇ ਨਹੀਂ? ਉਹ ਜੇ 1-1.5 ਘੰਟਾ ਗੁਰੂ ਲਈ ਕੱਢ ਲੇਗਾ ਨਾ, 1-1.5 ਘੰਟਾ ਗੁਰੂ ਦੀ ਗੋਦੀ 'ਚ ਜੇ ਬੈਠੇਗਾ, ਤੇਰਾ ਨੁਕਸਾਨ ਨਹੀਂ ਹੋਣਾ। ਗੁਰੂ ਨੇ ਕਿਧਰੋਂ ਨਾ ਕਿਧਰੋਂ ਕਈ ਗੁਣਾ ਤੇਰਾ ਫਾਇਦਾ ਕਰਾ ਦੇਣਾ। ਮਹਾਰਾਜ ਦੇ ਲਈ ਟਾਈਮ ਕੱਢ ਕੇ ਤੇ ਵੇਖ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਟ ਪੁੰਨ ਸੁਣ ਹਰ ਕੀ ਬਾਣੀ। ਕਰੋੜਾਂ ਪੁੰਨ ਇੱਕ ਪਾਸੇ ਤੇ ਬਾਣੀ ਨੂੰ ਸੁਣਨਾ ਇੱਕ ਪਾਸੇ, ਭਾਰ ਬਰਾਬਰ ਰੱਖੇ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ, ਪੁੰਨ ਬਣਾਓ ਵੀ, ਪੁੰਨ ਸੰਭਾਲੋ ਵੀ। ਹਾਂਜੀ, ਮਹਾਰਾਜ ਕਹਿੰਦੇ ਤੁਹਾਡੇ ਇਲਾਕੇ ਵਾਲਿਆਂ ਦੇ ਨਾ, ਪਿੰਡ ਵਾਲਿਆਂ ਦੇ ਪੁੰਨ ਘਟ ਗਏ ਤਾਂ ਪਾਣੀ ਖਾਰਾ ਹੈ। ਤੇ ਚੌਧਰੀ ਹੇਮਰਾਜ ਹੋਰ ਸਾਰੀਆਂ ਸੰਗਤਾਂ ਨੇ ਨਿਮਰਤਾ ਸਹਿਤ ਹੱਥ ਜੋੜ ਲਏ। ਮਹਾਰਾਜ ਜੇ ਰੋਗ ਲੱਭ ਲਿਆ ਤੇ ਹੁਣ ਦਵਾਈ ਵੀ ਤੇ ਦੇ ਦਿਓ ਨਾ। ਪੁੰਨ ਸਾਡੇ ਬਣਨ ਕਿਵੇਂ? ਪੁੰਨ ਬਣਨ ਕਿਵੇਂ? ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਤੇ ਆ ਮੈਸੇਜ ਘਰਾਂ 'ਚ ਲੈ ਕੇ ਜਾਇਓ। ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿਣ ਲੱਗੇ 2 ਕੰਮ ਕਰ ਲੋ, ਤੁਹਾਡੇ ਪੁੰਨ ਬਣ ਜਾਣਗੇ। ਪਰ ਕਿਹੜੇ ਕੰਮ? ਮਹਾਰਾਜ ਕਹਿੰਦੇ ਇੱਕ ਤੇ ਸਾਰਾ ਪਿੰਡ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾਲ ਜੁੜਿਆ ਕਰੇ। ਆ ਪੁੰਨ ਬਣਾਉਣ ਦੇ ਤਰੀਕੇ ਜੇ, ਤਰੀਕੇ ਆ ਜਿਹੜਾ ਤੁਸੀਂ ਨਾਮ ਜਪਦੇ ਹੋ, ਇਹ ਪੁੰਨ ਬਣਾਉਣ ਦੇ ਤਰੀਕੇ ਨੇ। 7 ਜੂਨ ਤੋਂ 16 ਜੁਲਾਈ ਸਭ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਰੋਜ਼ 3 ਤੋਂ 5:30 ਅੰਮ੍ਰਿਤ ਵੇਲੇ ਅੰਮ੍ਰਿਤਸਰ ਸਾਹਿਬ। ਮੈਂ ਇੱਥੋਂ ਤੱਕ ਬੇਨਤੀ ਕਰਦਾ ਆ ਰਿਹਾ, ਜੇ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਅੰਮ੍ਰਿਤਸਰ ਨੇ, ਉਹਨਾਂ ਘਰ ਡੇਰਾ ਲਾ ਲਓ 40 ਦਿਨਾਂ ਲਈ। ਨਹੀਂ ਰਿਸ਼ਤੇਦਾਰ ਕੋਈ ਤੇ ਕਿਰਾਏ ਤੇ ਲੈ ਲਓ ਮਕਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਰਾਵਾਂ ਬੁੱਕ ਕਰ ਲਓ, ਕਿਰਾਏ ਤੇ ਮਕਾਨ ਲੈ ਲਓ, ਜਿਵੇਂ ਮਰਜ਼ੀ ਆ ਜਾਓ। ਤੇ ਜਿਹੜੇ ਨਹੀਂ ਨਾ ਆ ਸਕਦੇ, ਉਹ ਕਰੋ ਕੀ? ਮੈਂ ਇੱਥੇ ਵੀ ਗੁਰਮੁਖਾਂ ਨੂੰ ਬੇਨਤੀ, ਬੜਾ ਪਿਆਰਾ ਇਹ ਸਾਰਾ ਪ੍ਰਬੰਧ ਸੰਭਾਲਦੇ ਮੈਨੂੰ ਦੱਸ ਰਹੇ ਸੀ
ਕਹਿੰਦੇ ਆ ਕਿੱਡਾ ਸੋਹਣਾ ਹਾਲ, 30 ਸਾਲਾਂ ਤੋਂ ਪਿੱਛੇ ਕਿਸੇ ਨੇ ਵੀ ਰੈਨੋਵੇਸ਼ਨ ਨਹੀਂ ਕਰਾਇਆ। ਇਹ ਮਹਾਰਾਜ ਦੀ ਮਿਹਰ ਨਾਲ ਸੰਗਤ ਨੇ ਕਿਵੇਂ ਇਹ ਕਾਰਜ ਕੀਤੇ, ਸੋਹਣਾ ਹਾਲ ਬਣ ਗਿਆ। ਮੈਨੂੰ ਇਹ ਸਮਾਟੀ ਜੀ ਦੱਸ ਰਹੇ, ਕਹਿੰਦੇ ਕਿ ਅਸੀਂ ਤੁਰੇ ਸਾਂ 5000 ਤੋਂ, ਪਤਾ ਨਹੀਂ ਕਿਵੇਂ ਕਿਵੇਂ ਸੰਗਤਾਂ ਮਾਇਆ ਦਿੰਦੀਆਂ ਗਈਆਂ, ਕਿਵੇਂ ਕਾਰਜ ਹੁੰਦੇ ਗਏ। ਜੇ ਇੰਨਾ ਤੁਹਾਡੇ ਅੰਦਰ ਗੁਰੂ ਘਰ ਪ੍ਰਤੀ ਪ੍ਰੇਮ ਹੈ ਨਾ, ਤੇ ਇੱਕ ਕੰਮ ਕਰ ਲਓ, 7 ਜੂਨ ਤੋਂ 16 ਜੁਲਾਈ ਤੱਕ ਸਾਡੇ ਅਨਿਲ ਜੀ ਬੈਠੇ, ਪਰਮਜੀਤ ਸਿੰਘ ਜੀ ਬੈਠੇ ਨੇ, ਆ ਜਿਹੜਾ ਸਾਡਾ ਪਸ਼ੌਰੀਆ ਪਰਿਵਾਰ ਬੜੇ ਪਿਆਰ ਵਾਲੇ, ਕੀ ਨਾਮ ਬੇਟਾ ਤੇਰਾ? ਰਵਿੰਦਰ ਸਿੰਘ ਜੀ, ਹੋਰ ਵੀ ਜਿੱਥੋਂ ਜਿੱਥੋਂ ਆਏ, ਸਾਡੇ ਦਮਨਵੀਰ ਜੀ, ਹੋਰ ਵੀ ਜਿਹੜੀਆਂ ਸੰਗਤਾਂ ਪਿਆਰ ਨਾਲ ਸੁਣਦੀਆਂ ਜਿਨ, ਆਪਣੇ ਆਪਣੇ ਗੁਰਦੁਆਰਿਆਂ 'ਚ ਗੱਲ ਕਰ ਲਓ। ਗੱਲ ਕੀ ਕਰਨੀ ਕਿ ਸਵੇਰੇ 3 ਤੋਂ 5:30, 7 ਜੂਨ ਤੋਂ 16 ਜੁਲਾਈ ਤੱਕ ਪ੍ਰੋਜੈਕਟਰ ਲਾ ਕੇ ਲਿੰਕ ਸਾਡੇ ਵੱਲੋਂ ਆ ਜਾਇਆ ਕਰੇਗਾ ਤੁਹਾਨੂੰ। ਮੰਨ ਲਓ ਅੰਮ੍ਰਿਤਸਰ ਨਹੀਂ ਪਹੁੰਚ ਸਕਦੇ, ਉਹ 3 ਤੋਂ 5:30 ਆਪਣੇ ਗੁਰੂ ਘਰ ਦੇ ਵਿੱਚ ਗੁਰੂ ਦੀ ਹਜ਼ੂਰੀ 'ਚ ਬਹਿ ਜਿਓ, ਪ੍ਰੋਜੈਕਟਰ ਲਾ ਲਿਓ ਤੇ 2.5 ਘੰਟੇ ਅੰਮ੍ਰਿਤ ਵੇਲੇ ਗੁਰੂ ਦੇ ਲੇਖੇ ਲਾਉਣੇ ਹੀ ਲਾਉਣੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਦਾਂ ਸਿਸਟਮ ਸ਼ੁਰੂ ਕਰ ਦਿਓ। 40 ਦਿਨ ਅੰਮ੍ਰਿਤ ਵੇਲਾ ਸੰਭਾਲ ਲਓ, ਫਿਰ ਹੌਲੀ ਹੌਲੀ ਲੱਗਣ ਲੱਗ ਜਾਂਦੀ। 40 ਦਿਨਾਂ ਦਾ ਮਤਲਬ ਕੁਝ ਹੋਰ ਨਹੀਂ ਹੁੰਦਾ। ਆ ਸੁਖਮਨੀ ਸਾਹਿਬ ਦਾ ਕਿਉਂ 40 ਦਿਨਾਂ ਲਈ ਪਾਠ ਸ਼ੁਰੂ ਕਰਦੀਆਂ ਭੈਣਾਂ? ਇਹ ਕੋਈ ਵਹਿਮ ਭਰਮ ਥੋੜੀ ਹੁੰਦਾ, ਇਹ ਹੁੰਦਾ 40 ਦਿਨਾਂ ਲਈ ਉਦਮ ਕੀਤਾ ਗੁਰੂ ਨੇ, ਕੀ ਪਤਾ ਪੱਕਾ ਹੀ ਰੰਗ ਲਾ ਦੇਣਾ। ਉਦਮ ਤੇ ਕਰੀਏ। ਜੇ ਅਸੀਂ ਕਹਾਂਗੇ ਨਾ ਸਾਰੀ ਜ਼ਿੰਦਗੀ ਸੁਖਮਨੀ ਸਾਹਿਬ ਕਰੋ, ਕਈ ਵਾਰੀ ਬੰਦਾ ਨਾ ਕਹਿੰਦਾ ਸਾਰੀ ਜ਼ਿੰਦਗੀ ਕਰਨਾ ਪਏਗਾ, ਔਖਾ ਲੱਗਦਾ ਵੀ 40 ਦਿਨਾਂ ਦਾ ਨੇਮ ਕਰੋ, ਉਹ ਸੌਖਾ ਜਿਹਾ ਲੱਗਦਾ। ਅੱਛਾ 40 ਦਿਨ, ਕਈ ਤਾਂ 41ਵੇਂ ਦਿਨ ਭੋਗ ਪਾ ਦਿੰਦੇ, ਨਹੀਂ ਕਰਦੇ, ਪਰ ਕਈਆਂ ਦੀ ਇਹੋ ਜਿਹੀ ਰੂਟੀਨ ਬਣ ਜਾਂਦੀ, ਸਾਰੀ ਜ਼ਿੰਦਗੀ ਦਾ ਨੇਮ ਬਣ ਜਾਂਦਾ, ਸਾਰੀ ਜ਼ਿੰਦਗੀ ਦਾ। ਤਾਂ ਇਹ ਰੂਟੀਨਾਂ ਇਦਾਂ ਸੈੱਟ ਹੁੰਦੀਆਂ ਨੇ, ਇਹ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਹੁੰਦੀ। ਇਹ 40 ਦਿਨ ਅੰਮ੍ਰਿਤ ਵੇਲਾ ਸੰਭਾਲ ਲਿਓ। ਮੈਂ ਗੁਰੂ ਦੀ ਕਿਰਪਾ ਨਾਲ ਕਹਿ ਰਿਹਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਨੂੰ ਆਪੇ ਸੰਭਾਲਣਗੇ। ਵਾਹਿਗੁਰੂ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮਹਾਰਾਜ ਦਾ ਵਚਨ, ਕਹਿੰਦੇ ਸਾਰਾ ਪਿੰਡ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਨਾਲ ਜੁੜੇ। ਇਹ ਜੁੜਨ ਦਾ ਵੇਲਾ ਆ ਗਿਆ 7 ਜੂਨ ਤੋਂ 16 ਜੁਲਾਈ, ਜੁੜੇ ਉਹ ਡਟ ਕੇ। ਤੇ ਦੂਜਾ ਵਚਨ ਕੀਤਾ, ਸਾਰਾ ਪਿੰਡ ਗਰੀਬਾਂ ਦੀ ਸੇਵਾ ਕਰੇ। ਸੇਵਾ, ਇਹਦੇ ਨਾਲ ਪੁੰਨ ਬਣਦੇ ਨੇ। ਪੁੰਨ, ਜਦੋਂ ਲੋੜਵੰਦਾਂ ਦੀ ਸੇਵਾ ਕਰਦੇ ਹੋ। ਮਹਾਰਾਜ ਦਾ ਵਚਨ ਕੋਈ ਆਪਣੇ ਕੋਲੋਂ ਬਣਾ ਕੇ ਗੱਲ ਨਹੀਂ ਕਰ ਰਿਹਾ, ਪਰ ਕਹਿੰਦੇ 2 ਵਚਨ ਮੰਨ ਲਓ ਤੁਹਾਡੇ ਪੁੰਨ ਬਣ ਜਾਣਗੇ। ਪੁੰਨ। ਤੇ ਹੁਣ ਚੌਧਰੀ ਹੇਮਰਾਜ ਨੇ ਹੱਥ ਜੋੜੇ, ਕਹਿੰਦਾ ਮਹਾਰਾਜ ਇਹ ਤੁਹਾਡੇ ਬਚਨ ਸਾਰਿਆਂ ਨੇ ਪ੍ਰਮਾਣ ਕੀਤੇ, ਅੱਜ ਤੋਂ ਹੀ ਮੰਨਾਂਗੇ। ਤੇ ਇੱਕ ਕਿਰਪਾ ਕਰ ਦਿਓ, ਜਿੰਨੀ ਜਲਦੀ ਹੋ ਸਕੇ ਖੂਹਾਂ ਦਾ ਜਿਹੜਾ ਖਾਰਾ ਪਾਣੀ ਹੈ ਮਿੱਠਾ ਬਣ ਜੇ। ਤੇ ਮਹਾਰਾਜ ਨੇ ਕੀਤਾ ਪਤਾ ਕੀ, ਉਸ ਜਗ੍ਹਾ ਤੇ, ਇਹ ਚੌਧਰੀ ਹੇਮਰਾਜ ਦੀ ਜਗ੍ਹਾ ਸੀ, ਉੱਥੇ 13 ਦਿਨ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਪ੍ਰਾਰੰਭ ਕਰਾਤੀ ਮਹਾਰਾਜ ਨੇ। ਆ ਸੁਖਮਨੀ ਸਾਹਿਬ ਦੀ ਨਾਮ ਦੀ ਤਾਕਤ ਸੁਣਿਆ। ਜਦੋਂ 13ਵੇਂ ਦਿਨ ਭੋਗ ਪਿਆ ਨਾ, ਤੇ ਮਹਾਰਾਜ ਨੇ ਆਪਣੇ ਇਸ਼ਾਰੇ ਦੇ ਨਾਲ ਸਿੱਖਾਂ ਨੂੰ ਇਸ਼ਾਰਾ ਕੀਤਾ, ਤੇ ਮਹਾਰਾਜ ਕਹਿੰਦੇ ਇੱਥੇ ਟੱਕ ਲਾਓ। ਜਦੋਂ ਟੱਕ ਲਾਇਆ, ਉੱਥੇ ਮਹਾਰਾਜ ਨੇ ਖੂਹ ਪਟਵਾਇਆ, ਤੇ ਜਦੋਂ ਉੱਥੇ ਖੂਹ ਪੁੱਟਿਆ ਗਿਆ ਨਾ ਮਹਾਰਾਜ ਦੇ ਇਸ਼ਾਰੇ, ਮਹਾਰਾਜ ਦੇ ਹੁਕਮ ਦੇ ਨਾਲ, ਤੇ ਉਸ ਖੂਹ ਦਾ ਜਲ ਅੰਮ੍ਰਿਤ ਵਾਂਗੂ ਮਿੱਠਾ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹ ਵਾਹ। ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਸਾਰਾ ਬਾਣੀ ਦਾ ਪ੍ਰਤਾਪ ਹੈ, ਖੂਹ ਦਾ ਜਲ ਅੰਮ੍ਰਿਤ ਵਾਂਗੂ ਮਿੱਠਾ। ਤੇ ਚੌਧਰੀ ਜਿਹੜਾ ਹੇਮਰਾਜ ਨਾ ਕਹਿੰਦਾ ਮਹਾਰਾਜ ਕਿਰਪਾ ਤੇ ਹੋ ਗਈ, ਇਹ ਖੂਹ ਦਾ ਪਾਣੀ ਤੇ ਮਿੱਠਾ ਹੈ, ਪਰ ਹੁਣ ਸਾਰਿਆਂ ਦੀ ਭੀੜ ਇੱਥੇ ਲੱਗੀ ਰਹਿਣੀ। ਏਡਾ ਵੱਡਾ ਪਿੰਡ, ਸਾਰਿਆਂ ਦੀ ਭੀੜ ਇੱਥੇ ਲੱਗੀ ਰਹਿਣੀ, ਬਾਕੀ ਖੂਹ। ਤੇ ਮਹਾਰਾਜ ਨੇ ਉਸ ਵੇਲੇ ਬਚਨ ਪਤਾ ਕੀ ਕੀਤਾ? ਮਹਾਰਾਜ ਕਹਿੰਦੇ ਪਿਆਰਿਓ, ਜਿਉਂ-ਜਿਉਂ ਤੁਸੀਂ ਆਪਣੇ ਇਲਾਕੇ ਦੇ ਵਿੱਚ ਬਾਣੀ ਦੇ ਪ੍ਰਵਾਹ ਚਲਾਓਗੇ ਨਾ, ਸੁਖਮਨੀ ਸਾਹਿਬ ਦੇ ਪ੍ਰਵਾਹ ਚਲਾਓਗੇ, ਜਿਉਂ-ਜਿਉਂ ਬਾਣੀ ਦੇ ਸੁਖਮਨੀ ਸਾਹਿਬ ਦੇ ਪ੍ਰਵਾਹ ਚੱਲਣਗੇ, ਤਿਉਂ-ਤਿਉਂ ਬਾਕੀ ਖੂਹਾਂ ਦਾ ਜਲ ਵੀ ਮਿੱਠਾ ਹੁੰਦਾ ਜਾਏਗਾ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ। ਆਜੇ ਮੇਰੇ ਸਤਿਗੁਰੂ, ਵੇਖੋ ਬਿੱਧ ਇੱਕ ਦੀ, ਚੌਧਰੀ ਹੇਮਰਾਜ ਦੀ, ਪਰ ਕਿਰਪਾ ਸਾਰੇ ਪਿੰਡ ਦੇ ਉੱਤੇ, ਸਾਰੇ ਪਿੰਡ ਦੇ ਉੱਤੇ। ਅੰਦਰੋਂ ਮਨ ਵੇਚਦੇ ਹੋ, ਬਾਣੀ ਦਾ ਪਹਿਰਾ ਜਿੰਨਾ ਵਧਾ ਸਕਦੇ ਹੋ ਵਧਾਓ, ਜਿੰਨਾ ਅੰਮ੍ਰਿਤ ਵੇਲਾ ਸੰਭਾਲ ਸਕਦੇ ਹੋ ਸੰਭਾਲੋ, ਮਹਾਰਾਜ ਦੇ ਬਚਨਾਂ ਨੂੰ ਕਮਾਓ। ਆਓ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਆਪਾਂ ਸਮਾਪਤੀ ਕਰਨੀ। ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਇਸ ਮਹੀਨੇ ਦਾ ਇਹ
ਦਿੱਲੀ ਦਾ ਸਾਡੇ ਵੱਲੋਂ ਆਖਰੀ ਸਮਾਗਮ ਸੀ। ਹੁਣ ਅਗਸਤ ਦੇ ਵਿੱਚ ਆਉਣਾ ਤੁਹਾਡੇ ਦਿੱਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਕਿਉਂਕਿ ਰਾਮਦਾਸ 7 ਜੂਨ ਤੋਂ 16 ਜੁਲਾਈ ਫਿਰ ਅੰਮ੍ਰਿਤ ਵੇਲੇ ਨੇ ਅੰਮ੍ਰਿਤਸਰ ਸਾਹਿਬ, ਉਸ ਤੋਂ ਬਾਅਦ ਕਿਤੇ ਕਲਕੱਤੇ ਪ੍ਰੋਗਰਾਮ ਕਿਤੇ ਦਿੱਤੇ ਹੋਏ। ਅਸੀਂ ਅਗਸਤ 'ਚ ਆਉਣਾ ਦੁਬਾਰਾ। ਤੇ ਇਹ ਮੇਰੀ ਬੇਨਤੀ YouTube ਦੇ ਮਾਧਿਅਮ ਰਾਹੀਂ ਜੁੜਦੇ ਰਹਿਣਾ। ਆ ਸਾਡੇ ਪਿਆਰ ਵਾਲੇ ਸਾਰੇ ਤੇ ਇਹ ਅੰਮ੍ਰਿਤਸਰ ਪਹੁੰਚਦੇ ਨੇ ਮਹਾਰਾਜ ਦੀ ਮਿਹਰ ਨਾਲ। ਪਰਸੋਂ ਰਹਿਣ ਸਬਾਈ ਸੀ, 25,000 ਤੋਂ ਵੱਧ ਸੰਗਤਾਂ ਦਾ ਇਕੱਠ ਸੀ ਉੱਥੇ ਮਹਾਰਾਜ ਦੀ ਮਿਹਰ ਨਾਲ। ਤੇ ਇਹ ਸਾਰੀਆਂ ਦਿੱਲੀ ਦੀਆਂ ਸੰਗਤਾਂ, ਗੁਰਮੁਖ ਪਿਆਰੇ ਸਾਡੇ ਅਨਿਲ ਜੀ, ਹੋਰ ਪਿਆਰੇ ਪਿਆਰੇ ਸਾਰੇ ਵੀਰ, ਨਰੇਸ਼ ਜੀ ਵੀ ਆਏ ਨੇ। ਇਹ ਦਿੱਲੀ ਬੜੀ ਉੱਥੇ ਹਸਪਤਾਲ ਸੇਵਾਵਾਂ ਭੇਜਦੇ ਨੇ, ਕਦੀ ਬੈੱਡ, ਕਦੀ ਕੁਰਸੀਆਂ, ਕਦੀ ਕੁਛ। ਇਹ ਸਾਰੀਆਂ ਰੂਹਾਂ ਅੰਮ੍ਰਿਤਸਰ ਪਹੁੰਚੀਆਂ। ਮੈਂ ਅੰਮ੍ਰਿਤਸਰ ਤੋਂ ਇੱਥੇ ਕੱਲ ਦਿੱਲੀ ਪਹੁੰਚਿਆ, ਫਿਰ ਕੱਲ ਰਾਤੀ ਦਿੱਲੀ ਪਹੁੰਚ ਗਏ ਉੱਥੇ ਸਮਾਗਮ ਤੇ। ਹੁਣ ਇੱਥੇ ਆ ਗਏ। ਇਹ ਨਸ਼ਾ ਕੀਰਤਨ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਅਰਦਾਸ ਜੀ। ਕਰਿਆ ਕਰੋ ਇਹ ਨਸ਼ਾ ਉਤਰੇ ਹੀ ਨਾ, ਲਾਈਫ ਦੇ ਵਿੱਚੋਂ ਜਾਵੇ ਹੀ ਨਾ, ਜੋ ਮਰਜ਼ੀ ਹੋ ਜੇ, ਨਸ਼ਾ ਨਾ ਉਤਰੇ ਆ ਵਾਲਾ ਕੀਰਤਨ ਦਾ। ਇਹ ਨਸ਼ੇ ਨੇ ਫਾਇਦਾ ਹੀ ਦੇਣਾ, ਲਾਭ ਦੇਣਾ, ਇਹੋ ਜਿਹਾ ਲਾਭ ਦੇਣਾ ਕਿ ਇਹ ਨਸ਼ੇ ਦਾ ਸਦਕਾ ਗੁਰੂ ਰਾਮਦਾਸ ਨੇ ਤੁਹਾਡੇ ਮਿੱਤਰ ਬਣ ਜਾਣਾ ਹੈ। ਮਿੱਤਰ, ਤੇ ਜਿਹਦੇ ਮਿੱਤਰ ਉਹ ਬਣ ਜਾਣਾ, ਉਹਨੂੰ ਕੋਈ ਕਮੀ ਨਹੀਂ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਗੁਰੂ ਕਿਰਪਾ ਕਰੇ। ਆਓ ਇਹ ਪੰਕਤੀਆਂ ਪੜੋ। ਸਮਾਪਤੀ ਭੁੱਲ ਚੁੱਕ ਦੀ ਖਿਮਾ। ਕੋਟਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ। ਭਾਈ ਲਾਲੋ ਜੀ, ਇਸ ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ, ਸਤਿਗੁਰੂ ਗੁਰੂ ਰਾਮਦਾਸ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਾਨਾ, ਕਿਉਂਕਿ ਤੁਹਾਡੇ ਬਿਨਾਂ ਗੱਲ ਨਹੀਂ ਬਣਦੀ। ਤੁਸੀਂ ਆਉਂਦੇ ਹੋ, ਰੌਣਕਾਂ ਲਾਉਂਦੇ ਹੋ, ਤਾਂ ਹੀ ਸਾਰੇ ਕਾਰਜ ਚੱਲਦੇ ਨੇ। ਤੁਹਾਡੇ ਇੱਕ ਇੱਕ ਦੇ ਪੈਰਾਂ ਦੇ ਉੱਤੇ ਮੈਂ ਸਿਰ ਝੁਕਾ ਕੇ ਮੱਥਾ ਟੇਕਦਾ। ਮੇਰਾ ਟੇਕਿਆ ਮੱਥਾ ਸਾਰੇ ਪ੍ਰਵਾਨ ਕਰਿਓ। ਜਿੱਥੋਂ ਜਿੱਥੋਂ ਵੀ ਤੁਸੀਂ ਆਏ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਭ ਨੂੰ ਜਾਣਦੇ ਨੇ, ਸਭ ਦੀਆਂ ਝੋਲੀਆਂ ਭਰਨ। ਬਾਕੀ ਕੀਰਤਨ ਭੇਟ ਜਿੰਨੀ ਮਾਇਆ ਤੁਸੀਂ ਦਿੱਤੀ ਜਾਂਦੇ, ਸਭ ਨੂੰ ਪਤਾ ਹੈ ਕਿਵੇਂ ਸਕੂਲ ਚੱਲ ਰਿਹਾ। ਕਿ ਵੇਖੋ ਅੰਮ੍ਰਿਤਸਰ ਦਾਤਾ ਬੰਦੀ ਛੁੜ ਪਬਲਿਕ ਸਕੂਲ, ਤਕਰੀਬਨ 1000 ਬੱਚਾ ਹੋ ਗਿਆ। ਗੁਰਮਤਿ ਦੀ ਪੜ੍ਹਾਈ ਵੀ, ਦੁਨਿਆਵੀ ਪੜ੍ਹਾਈ ਵੀ, CBSE ਸਕੂਲ। ਹਸਪਤਾਲ ਚੱਲ ਰਿਹਾ, ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ, ਡਿਜੀਟਲ ਐਕਸਰੇ 150 ਰੁਪਏ 'ਚ, ਨਾਲ ਜੋ ਲੈਬੋਰਟਰੀ ਦੇ ਸਾਰੇ ਚੈੱਕਅਪ ਲਾਗਤ ਮੁੱਲ ਨਾਲ। ਜਿੰਨੀਆਂ ਦਵਾਈਆਂ ਨੇ ਗੁਰੂ ਜੀ ਦੀ ਮਿਹਰ ਦੇ ਨਾਲ ਲਾਗਤ ਮੁੱਲ ਨਾਲ ਦਿੱਤੀਆਂ ਜਾਂਦੀਆਂ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ। ਇਸ ਤੋਂ ਇਲਾਵਾ ਉਸ ਜਗ੍ਹਾ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਵੱਖ-ਵੱਖ ਥਾਵਾਂ ਤੇ ਗੱਡੀ ਨਾਲ ਹੀ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਉਸ ਸੇਵਾ ਦੇ ਰਾਹੀਂ ਮਹਾਰਾਜ ਜੀ ਦੀ ਮਿਹਰ ਨਾਲ ਜੋ ਲੋੜਮੰਦਾਂ ਦੇ ਲਈ, ਜਿਹੜੇ ਬਜ਼ੁਰਗ ਨੇ ਨਾ, ਬਜ਼ੁਰਗ, ਕਈ ਬਜ਼ੁਰਗਾਂ ਨੂੰ ਬੱਚਿਆਂ ਨੇ ਕੱਢ ਦਿੱਤਾ ਆਪਣੇ ਘਰੋਂ, ਧੱਕੇ ਮਾਰ ਕੇ। ਮਾਤਾ ਪਿਤਾ ਦੀ ਕਦਰ ਨਹੀਂ ਕਰਦੇ, ਸਿਰ ਦੇ ਉੱਤੇ ਉਹਨਾਂ ਦੇ ਛੱਤ ਵੀ ਨਹੀਂ। ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਟਿਫਨ ਦੇ ਵਿੱਚ ਲੰਗਰ ਪੈਕ ਹੋ ਕੇ ਜਾਂਦਾ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਇਸ ਤੋਂ ਇਲਾਵਾ ਜੋ ਬਾਬਾ ਦੀਪ ਸਿੰਘ ਜੀ ਫ੍ਰੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਨਾਲ ਪਿਆਰਿਓ ਜੀ ਦੇ ਆ ਪ੍ਰਮਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਗੁਰਦੁਆਰਾ ਸਾਹਿਬ। ਤੇ ਤੀਸਰਾ ਯੂਨਿਟ ਸਭ ਨੂੰ ਪਤਾ ਹੈ, ਬਟਾਲਾ ਰੋਡ, 25,000 ਗਜ ਜਗ੍ਹਾ ਹੈ, 2500 ਰੁਪਏ ਇੱਕ ਗਜ ਦੀ ਸੇਵਾ ਹੈ। ਭੂਮੀ ਦਾਨ, 20 ਜੁਲਾਈ ਨੂੰ ਉਹਦੀ ਰਜਿਸਟਰੀ ਹੈ। 1-1, 2-2, 5-5 ਗਜ ਦੀ ਸੇਵਾ ਜਿਹੜੇ ਪ੍ਰੇਮੀ ਕਰਨਾ ਚਾਹੋ ਕਰ ਸਕਦੇ ਹੋ। ਤੇ ਪ੍ਰੇਰਨਾ ਕਰਿਓ। ਮੈਂ ਕਈ ਵਾਰੀ ਕਹਿਣਾ, ਹੁਣ ਲਾਈਵ ਵੀ ਚੱਲ ਰਿਹਾ ਹੁਣ ਪ੍ਰੋਗਰਾਮ, ਜੇ ਇੱਕ ਭੈਣ ਉਪਰਾਲਾ ਕਰ ਲੇ ਨਾ, ਇੱਕ ਭੈਣ, ਕਿ ਮੈਂ 1 ਲੱਖ ਰੁਪਇਆ ਸੇਵਾ ਇਕੱਠੀ ਕਰਾ ਕੇ ਟਰਸਟ ਨੂੰ ਭੇਜਣੀ, ਕਿਉਂਕਿ ਬੜੀ ਵੱਡੀ ਰਕਮ ਬਣ ਜਾਂਦੀ। ਇੱਕ ਭੈਣ ਉਪਰਾਲਾ ਕਰ ਲੇ, ਕਿਸੇ ਕੋਲੋਂ 500, ਕਿਸੇ ਕੋਲੋਂ 1000, ਕਿਸੇ ਕੋਲੋਂ 2000, 5000, 10000 ਸਰਕਲ ਬਣੇ ਹੁੰਦੇ ਨੇ ਹਰ ਭੈਣ ਦੇ, ਕਿ ਮੈਂ ਇੰਨੀ ਸੇਵਾ ਇਕੱਠੀ। ਤੇ ਕੋਈ ਔਖਾ ਨਹੀਂ ਹੁੰਦਾ। 10 ਭੈਣਾਂ ਇਦਾਂ ਉਪਰਾਲਾ ਕਰ ਲੈਣ, ਲੱਖ ਆਪਾਂ ਸੇਵਾ ਕਰਨੀ, 10 ਲੱਖ ਸੇਵਾ ਸਹਿਜੇ ਹੀ ਹੋ ਜਾਂਦੀ ਹੈ। ਇਦਾਂ ਉਪਰਾਲੇ ਕਰੋ ਆਪਣੇ ਇਲਾਕਿਆਂ 'ਚ, ਤਾਂ ਜੋ 113 ਯੂਨਿਟ ਜਿਹੜੇ ਮੈਂ ਕਹਿੰਦਾ, ਇਹ ਡਬਲ ਟ੍ਰਿਪਲ ਕੰਮ ਹੋ ਜੇ। ਆਓ ਜੀ ਪਿਆਰ ਨਾਲ ਪੜੋ, ਫਿਰ ਸਮਾਪਤੀ। ਰਾਮਦਾਸ ਗੁਰੂ ਜਗ ਤਾਰਨ ਕੋ, ਰਾਮਦਾਸ ਗੁਰੂ ਜਗ ਤਾਰਨ ਕੋ, ਰਾਮਦਾਸ ਗੁਰੂ ਜਗ ਤਾਰਨ ਕੋ, ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜਨ ਮਾਹੇ ਤਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਰਾਮਦਾਸ
ਵਾਹਿਗੁਰੂ 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 ਹੋਰ ਉੱਚੀ ਗੱਜ ਕੇ ਰਾਮਦਾਸ ਗੁਰੂ ਜਗ ਤਾਰਨ ਕੋ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹ ਸਤਿ ਸ੍ਰੀ ਅਕਾਲ ਵਾਹ ਵਾਹ ਸਤਿ ਸ੍ਰੀ ਅਕਾਲ। ਗੁਰੂ ਮਿਹਰ ਕਰੇ ਜੀ, ਤੁਹਾਡੇ ਇਸੇ ਪਿਆਰ ਦੇ ਕਰਕੇ ਅਸੀਂ ਚੱਲ ਰਹੇ ਹਾਂ। ਆਪਣਾ ਬਲ ਕੁਝ ਵੀ ਨਹੀਂ, ਤੁਹਾਡਾ ਪਿਆਰ ਬਸ ਉਸੇ ਦੇ ਸਹਾਰੇ ਚੱਲ ਰਹੇ ਹਾਂ। ਗੁਰੂ ਜੀ ਦੀ ਮਿਹਰ ਨਾਲ ਸੰਗਤ ਦਾ ਹੁਕਮ ਹੈ, ਗੁਰੂ ਕਿਰਪਾ ਕਰੇ 2 ਮਿੰਟ ਪੜੋ। ਜੇ ਤੁਸੀਂ ਨਾ ਫੜਦੇ ਬਾ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਜੇ ਚਰਨੀ ਨ ਦਿੰਦੇ ਥਾਂ, ਜੇ ਚਰਨੀ ਨ ਦਿੰਦੇ ਥਾਂ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ, ਗਲ ਗਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ, ਗਲ ਗਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਜੇ ਤੁਸੀਂ ਨਾ ਦਿੰਦੇ ਖੁਸ਼ੀਆਂ
खुशियां जे तुसी न देंदे खुशियां असां रुल जाना सी सानू किते ना मिलदी था असां रुल जाना सी असां रुल जाना सी असां रुल जाना सी आखिरी लाइन पढ़ो गुरु नानक किरपा कीती गल नाल लाया ए बोलो गुरु नानक किरपा कीती गल नाल लाया जी गुरु रामदास किरपा कीती गल नाल लाया गुरु रामदास किरपा कीती गल नाल लाया बाबा दीप सिंह किरपा कीती गल नाल लाया बाबा दीप सिंह किरपा कीती गल नाल लाया सानू डिगदिया टहदिया नो उपर उठाया सानू डिगदियां टहदियां नूं उपर उठाया जी तुसी प्यार दिता बन मां तुसी प्यार दिता बन मां नहीं ते रुल जाना सी सानू किते ना मिलदी था असां रुल जाना सी असां रुल जाना सी असां रुल जाना सी जे तुसी ना फड़दे बां जे तुसी ना फड़दे बां असां रुल जाना सी सानू किते ना मिलदी था असां रुल जाना सी असां रुल जाना सी असां रुल जाना सी असां रुल जाना सी वाहिगुरू सत श्री अकाल ਭੁੱਲ ਚੁੱਕ ਦੀ ਖਿਮਾ ਪਿਤਾ ਜੀ ਦੇ ਸ਼ੁਕਰਾਨੇ ਸੰਗਤ ਦੇ ਪ੍ਰਬੰਧਕਾਂ ਦੇ ਇੱਥੋਂ ਦੇ ਬੜੇ ਪਿਆਰ ਵਾਲੇ ਗੁਰੂ ਦੇ ਵਜ਼ੀਰ ਸਾਰੇ ਸੇਵਾਦਾਰਾਂ ਨੂੰ ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ ਪਿਆਰ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ 7 ਜੂਨ ਤੋਂ 16 ਜੁਲਾਈ ਤੱਕ ਲਗਾਤਾਰ 40 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ 3 ਤੋਂ 5:30 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਾਸਾਂ ਵੱਲੋਂ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਮੇਰੀ ਸਾਰੀ ਜੋ ਪਿਆਰ ਵਾਲੀ ਸੰਗਤ ਹੈ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਜਿੰਨੇ ਵੀ ਪਰਿਵਾਰਕ ਮੈਂਬਰ ਰੋਜ਼ਾਨਾ ਤੁਸੀਂ ਹਾਜ਼ਰੀਆਂ ਭਰਦੇ ਹੋ ਸਭ ਦੇ ਚਰਨਾਂ ਵਿੱਚ ਬੇਨਤੀ ਸਾਰੇ ਰੁਝੇਵਿਆਂ ਨੂੰ ਛੱਡ ਕੇ 40 ਦਿਨ ਆਓ ਹਾਜ਼ਰੀਆਂ ਭਰੀਏ ਔਰ ਬਾਪੂ ਦੇ ਕੋਲੋਂ ਲੋਕ ਪਰਲੋਕ ਦੀਆਂ ਦਾਤਾਂ ਲੁੱਟ ਕੇ ਲੈ ਜਾਈਏ। ਔਰ ਜਿਵੇਂ ਸਭ ਨੂੰ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਸੀ ਛੱਡਿਆ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੋਲੋਂ ਪੁੱਛੋ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਮੇਰੀ ਬੇਨਤੀ ਹੈ ਇਹ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦੇ ਬਚਨ ਨੇ ਨਾ ਕਿ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹ ਬਣਨਾ ਚਾਹੁੰਦਾ ਹੈ ਨਾ ਤੇ ਅੰਮ੍ਰਿਤ ਵੇਲੇ ਆਪਣੇ ਮਾਲਕ ਦੇ ਅੱਗੇ ਭਿਖਾਰੀ ਬਣ ਜਿਆ ਕਰ। ਆਓ ਜਿੱਥੇ ਜਿੱਥੇ ਵੀ ਰੋਜ਼ ਤੁਸੀਂ ਸੁਣਦੇ ਹੋ ਮੇਰੀ ਬੇਨਤੀ ਹੈ 40 ਦਿਨ ਜੇ ਤੇ ਤੁਸੀਂ ਅੰਮ੍ਰਿਤਸਰ ਸ਼ਹਿਰ ਰਹਿਣ ਵਾਲੇ ਹੋ ਤੁਸੀਂ ਤੇ ਨਾਗਾ ਬਿਲਕੁਲ ਨਹੀਂ ਕਰਨਾ
ਤੇ ਜਿਹੜੇ ਦੂਰੋਂ ਆਉਣ ਵਾਲੇ ਹੋ ਨਾ, ਭਾਵੇਂ ਅੰਮ੍ਰਿਤਸਰ ਸਾਹਿਬ 40 ਦਿਨਾਂ ਵਾਸਤੇ ਕਿਰਾਏ ਦਾ ਮਕਾਨ ਲੈ ਲਓ, ਰਿਸ਼ਤੇਦਾਰਾਂ ਦੇ ਘਰ ਆ ਜਾਓ, ਜਿਵੇਂ ਤੁਸੀਂ ਕਰ ਸਕਦੇ ਹੋ ਨਾ ਕਰੋ, ਪਰ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਛੱਡਣਾ, ਇਹ ਮੇਰੀ ਬੇਨਤੀ ਹੈ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਲਈ ਵਿਸ਼ੇਸ਼ ਬੇਨਤੀ ਹੈ ਕਿ 40 ਦਿਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 2 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਔਰ ਚਾਟੀਵਿੰਡ ਚੌਂਕ ਜੋ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਸ਼ਹੀਦਾਂ ਸਾਹਿਬ, ਉਹ ਵਾਲੇ ਚੌਂਕ ਤੋਂ ਰੋਜ਼ਾਨਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਅਤੇ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਔਰ ਜਿਹੜੀਆਂ ਸੰਗਤਾਂ ਦੂਰ ਦਰੇਡੇ ਤੋਂ ਆਉਣ ਵਾਲੀਆਂ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ, ਭਾਵੇਂ ਰਾਤ ਨੂੰ ਆ ਜਿਓ ਭਲਾਈ ਕੇਂਦਰ, ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ, ਰਾਤੀਂ ਉੱਥੇ ਆ ਕੇ ਵਿਸ਼ਰਾਮ ਕਰ ਲਿਓ। ਜਿਵੇਂ ਵੀ ਉੱਥੇ ਪ੍ਰਬੰਧ ਹਾਲ ਦਾ ਹੋਏਗਾ, ਉੱਥੇ 2-3 ਘੰਟੇ ਆਰਾਮ ਕਰਕੇ ਇਸ਼ਨਾਨ ਪਾਣੀ ਕਰਕੇ 2 ਵਜੇ ਉੱਥੋਂ ਬੱਸਾਂ 'ਚ ਬਹਿ ਕੇ ਫਿਰ ਰਾਮ ਤੀਰਥ ਰੋਡ ਆ ਜਿਆ ਕਰਿਓ। ਪਰ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿ ਜਿਹੜਾ ਮਰਜ਼ੀ ਢੰਗ ਅਪਣਾ ਲਓ, ਪਰ ਪਿਆਰਿਓ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਕਿਸੇ ਇੱਕ ਵੀ ਪ੍ਰੇਮੀ ਨੇ ਗੈਰ ਹਾਜ਼ਰੀ ਨਹੀਂ ਕਰਨੀ। ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ। ਇਹ ਮੌਕਾ ਹੈ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ। ਅੰਮ੍ਰਿਤ ਵੇਲੇ ਇੱਕ ਬਬੀਹੇ ਨੇ ਪੁਕਾਰ ਕੀਤੀ ਤੇ ਮਹਾਰਾਜ ਕਹਿੰਦੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ, ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਜੇ ਇੱਕ ਪੰਛੀ ਦੀ ਸੁਣੀ ਗਈ ਅੰਮ੍ਰਿਤ ਵੇਲੇ ਦੀ ਪੁਕਾਰ, ਤੇ ਸਾਡੀ ਕਿਉਂ ਨਹੀਂ ਸੁਣੀ ਜਾਏਗੀ? ਆਓ ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਈਏ। ਕੋਈ ਵੀ ਤੁਹਾਡਾ ਕਾਰਜ ਹੈ, ਇਹ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ, ਤੁਸੀਂ ਇਹ ਚਲੀਆ ਕੱਟ ਲਓ, ਜਿਹੜੀ ਮਰਜ਼ੀ ਦਾਤ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਕੋਲੋਂ ਲੈ ਜਾਓ। ਔਰ ਇਹ ਸਾਰਾ ਪ੍ਰੋਗਰਾਮ 40 ਦਿਨ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ 'ਤੇ ਵੀ, ਔਰ ਬਹੁਤ ਸਾਰੇ ਜੋ YouTube ਦੇ ਚੈਨਲ ਨੇ ਉਹਨਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਆ ਕੇ 40 ਦਿਨ ਹਾਜ਼ਰੀਆਂ ਭਰ ਕੇ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦਇਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ Google Pay, Paytm, PhonePe ਵੀ ਕਰ ਸਕਦੇ ਹੋ।
98150 99513 ਨੰਬਰ ਤੇ 9815089513 ਇਸ ਨੰਬਰ ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨ ਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਦੁਪਹਿਰੀ 3 ਤੋਂ 4 ਵੀ ਔਰ ਰਾਤੀ 10 ਤੋਂ 11 ਵੀ PTC ਸਿਮਰਨ ਦੇ ਮਾਧਿਅਮ ਰਾਹੀਂ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ, ਜੋ ਸੇਵਾਵਾਂ ਦੇ ਕਾਰਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਨੇ, ਸਭ ਨੂੰ ਪਤਾ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਪਿਤਾ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਬਜ਼ੁਰਗਾਂ ਨੂੰ ਜੋ ਪ੍ਰਸ਼ਾਦਾ 2 ਵੇਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬੇਅੰਤ ਕਾਰਜ ਚੱਲ ਰਹੇ। ਨਵੀਂ ਜਗ੍ਹਾ ਦੀ ਉਸਾਰੀ ਚੱਲ ਰਹੀ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣ ਲਈ, ਖਾਣਾ ਪਾਉਣ ਲਈ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਔਰ ਸਰਾਂ ਵੀ, ਗੁਰਦੁਆਰਾ ਸਾਹਿਬ ਦੀ ਉਸਾਰੀ। ਤੀਸਰਾ ਯੂਨਿਟ ਜਿਹੜਾ ਬਟਾਲਾ ਰੋਡ ਦੇ ਉੱਤੇ, ਉੱਥੇ ਵੀ ਉਸਾਰੀ, ਜਿੱਥੇ ਸਕੂਲ ਔਰ ਹਸਪਤਾਲ ਬਣਨਾ, ਉੱਥੇ ਵੀ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਕਈ ਸਾਡੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੰਥ ਦੇ ਨਾਲ ਬੜਾ ਹੀ ਦਰਦ ਹੈ। ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਹੋ ਨਾ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ 'ਚ ਵੀ ਇੱਦਾਂ ਸੇਵਾਵਾਂ ਦੇ ਕਾਰਜ ਸ਼ੁਰੂ ਹੋਣ, ਤੁਹਾਡੇ ਕੋਲ ਕੋਈ ਜਗ੍ਹਾ ਹੈ, ਭਾਵੇਂ 100 ਗਜ ਜਗ੍ਹਾ, 200 ਗਜ ਜਗ੍ਹਾ, 500 ਗਜ ਜਗ੍ਹਾ, ਵੱਡੀ ਜਗ੍ਹਾ, ਆਪ ਜੀ ਟਰਸਟ ਨੂੰ ਉਹ ਜਗ੍ਹਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਟਰਸਟ ਦੇ ਨਾਮ ਤੁਸੀਂ ਕਰਵਾਉਣੀ ਹੈ, ਅਤੇ ਉਸ ਜਗ੍ਹਾ ਦੇ ਉੱਤੇ ਸੇਵਾਵਾਂ ਦੇ ਕਾਰਜ ਸ਼ੁਰੂ ਕਰਨਾ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਜਿੰਨੀ ਜਗ੍ਹਾ ਹੋਏਗੀ ਉਸ ਮੁਤਾਬਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਛੋਟੀ ਜਗ੍ਹਾ ਹੋਏਗੀ, ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਸਕਦੀ ਹੈ, ਕੀਰਤਨ ਸਿਖਲਾਈ ਚੱਲ ਸਕਦੀ ਹੈ, ਹੋਰ ਕਈ ਕਾਰਜ ਇੱਦਾਂ ਦੇ ਚੱਲ ਸਕਦੇ ਨੇ, ਕੰਪਿਊਟਰ ਸਿਖਲਾਈ ਚੱਲ ਸਕਦੀ ਗਰੀਬ ਬੱਚੀਆਂ ਦੀ। ਵੱਡੀ ਜਗ੍ਹਾ ਹੋਏਗੀ, ਉੱਥੇ ਸਕੂਲ ਹਸਪਤਾਲ ਵੀ ਬਣ ਸਕਦਾ ਹੈ। ਇਹ ਹੁਣ ਤੁਸੀਂ ਵੇਖਣਾ, ਇਕੱਲੇ ਗੱਲਾਂ ਦੇ ਨਾਲ ਅਸੀਂ ਪੰਥ ਦਰਦੀ ਨਾ ਬਣੀਏ। ਤੁਹਾਡੇ ਕੋਲ ਕੋਈ ਵੀ ਜ਼ਮੀਨ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਵਾਉਣੀ, ਔਰ ਫਿਰ ਅੱਗੋਂ ਤੁਹਾਡੇ ਟਰਸਟ ਦੀ ਡਿਊਟੀ ਹੈ ਉੱਥੇ ਇਹ ਸੇਵਾਵਾਂ ਦੇ ਕਾਰਜ ਸ਼ੁਰੂ ਕਰਨ ਦੀ, ਕਿਉਂਕਿ ਇਲਾਕਿਆਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬੰਨੇ ਵੀ ਚਾਹੀਦੇ ਨੇ। ਆਲੀਸ਼ਾਨ ਗੁਰਦੁਆਰੇ ਬੰਨਣੇ ਚਾਹੀਦੇ ਨੇ, ਆਲੀਸ਼ਾਨ, ਜਿੱਥੇ ਸੰਗਤਾਂ ਬੈਠਣ, ਗੁਰੂ ਦੀ ਗੋਦ ਦੇ ਵਿੱਚ ਕਥਾ ਕਹਾਣੀਆਂ ਸੁਣਨ ਕਰਨ। ਤੁਹਾਡਾ ਦਿਲ ਇਹ ਨਹੀਂ ਕਰਦਾ ਨਾਲ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣੇ ਉੱਥੇ ਇਹੋ ਜਿਹਾ ਸਕੂਲ ਵੀ ਖੁੱਲ੍ਹੇ, ਜਿੱਥੇ ਬੱਚੇ ਗੁਰਮਤਿ ਦੀ ਸਿੱਖਿਆ ਲੈਣ, ਦੁਨਿਆਵੀ ਸਿੱਖਿਆ ਲੈਣ, ਔਰ ਇਹ ਸਿੱਖਿਆ ਲੈਣ ਤੋਂ ਬਾਅਦ ਘਰ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਦੇਣ। ਇਹ ਮੇਰੀ ਬੇਨਤੀ ਹੈ ਭਾਈ, ਜੇ ਤੁਹਾਡਾ ਸੱਚਮੁੱਚ ਦਿਲ ਕਰਦਾ ਹੈ ਨਾ ਕਿ ਤੁਹਾਡੇ ਪਿੰਡ ਵਿੱਚੋਂ, ਤੁਹਾਡੇ ਸ਼ਹਿਰ ਵਿੱਚੋਂ ਨਸ਼ਿਆਂ ਦਾ ਕੋੜ ਮਿਟ ਜਾਵੇ, ਬੱਚੇ ਗੁਰਮਤਿ ਨਾਲ ਵੀ ਜੁੜਨ ਔਰ ਦੁਨਿਆਵੀ ਪੜ੍ਹਾਈ ਨਾਲ, ਕਿਉਂਕਿ ਇਹ ਮਹਾਂਪੁਰਖਾਂ ਦਾ ਬਚਨ ਹੈ, ਤੁਸੀਂ ਕਿਸੇ ਨੂੰ ਇੱਕ ਵੇਲੇ ਲੰਗਰ ਛਕਾ ਦਿਓਗੇ ਨਾ, ਉਹਦਾ ਪੇਟ ਭਰੇਗਾ, ਤੁਹਾਨੂੰ ਅਸੀਸ ਦੇਵੇਗਾ। ਉਹ ਚਲੋ ਇਹ ਵੀ ਪਰਉਪਕਾਰ ਦੇ ਕੰਮ ਨੇ, ਪਰ ਪਿਆਰਿਓ ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਸਿਸਟਮ ਬਣਾਈਏ, ਲੰਗਰ ਵੀ ਛਕਾਈਏ, ਅਤੇ ਪਿਆਰਿਓ ਜਿਹੜਾ ਵੀ ਇਹ ਲੰਗਰ ਛਕੇ ਉਹਨੂੰ ਇਹੋ ਜਿਹਾ ਸਿਸਟਮ ਉਹਦਾ ਬਣਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੇ ਰੋਟੀ ਨਾ ਖਾਵੇ, ਰੋਟੀ ਕਮਾਉਣ ਜੋਗਾ ਬਣ ਜੇ, ਫਿਰ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਦੇਵੇਗਾ। ਜਦੋਂ ਉਹ ਰੋਟੀ ਕਮਾਉਣ ਜੋਗਾ ਬਣ ਗਿਆ, ਆਪਣੇ ਪਰਿਵਾਰ ਨੂੰ ਪਾਲਣ ਜੋਗਾ ਬਣ ਗਿਆ। ਆਓ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੱਕ ਨੰਬਰ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਜੇ ਤੁਹਾਡੇ ਕੋਲ ਕੋਈ ਜਗ੍ਹਾ ਪਈ ਹੈ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ, ਸਾਡੀ ਟੀਮ ਜਾਏਗੀ, ਉਹ ਜਗ੍ਹਾ ਦੇਖੇਗੀ, ਅਤੇ ਉਸ ਤੋਂ ਬਾਅਦ ਫਿਰ ਉੱਥੇ ਸੇਵਾਵਾਂ ਦੇ ਕਾਰਜ ਸਾਰੇ ਸ਼ੁਰੂ ਹੋ ਜਾਣਗੇ। ਬਸ ਭੁੱਲਿਓ ਨਾ, ਉਹ ਜ਼ਮੀਨ ਤੁਸੀਂ ਟਰਸਟ ਦੇ ਨਾਮ ਕਰਾਉਣੀ ਹੈ, ਉਸ ਤੋਂ ਬਾਅਦ ਫਿਰ ਟਰਸਟ ਦੀ ਸਾਰੀ ਜ਼ਿੰਮੇਵਾਰੀ ਬਣ ਜਾਏਗੀ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਜੋ ਸਾਡਾ ਸੋਹਣਾ ਪੰਜਾਬ, ਨਸ਼ਾ ਮੁਕਤ ਪੰਜਾਬ, ਪੜ੍ਹਿਆ ਲਿਖਿਆ ਪੰਜਾਬ, ਉਹਦੀ ਸਿਰਜਣਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।